ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਮੈਂ ਸੁਖਵਿੰਦਰ ਸਿੰਘ ਹਾਜ਼ਰ ਹੋਇਆ ਇਹ ਪ੍ਰੋਗਰਾਮ ਲੈ ਕੇ, ਤੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਅੱਜ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਅਮਰਜੀਤ ਸਿੰਘ, ਜੋ ਕਿ ਦੁਨੀਆ ਭਰ ਦੇ ਵਿੱਚ ਵਾਪਰ ਰਹੀਆਂ ਤੇ ਸਿੱਖ ਜਗਤ ਦੇ ਵਿੱਚ ਵਾਪਰ ਰਹੀਆਂ ਜਿਹੜੀਆਂ ਕੁਝ ਅਹਿਮ ਘਟਨਾਵਾਂ ਨੇ ਉਹਨਾਂ ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤਿੰਨ ਦੇ ਕਰੀਬ ਜਿਹੜੇ ਬੜੇ ਅਹਿਮ ਮਸਲੇ ਆ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਏ ਆ, ਉਹਨਾਂ ਤੇ ਚਰਚਾ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ, ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਤੇ ਸਾਰੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਅਸੀਂ ਮੁਬਾਰਕਾਂ ਦਿੰਦੇ ਆ। ਜੋ ਨਵਾਂ ਸਾਲ, ਨਵਾਂ ਵਰ੍ਹਾ ਨਾਨਕਸ਼ਾਹੀ ਸ਼ੁਰੂ ਹੋਇਆ, ਤੇ ਅਸੀਂ ਅਰਦਾਸ ਵੀ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਜਿਹੜਾ ਇਹ 558ਵਾਂ ਨਾਨਕਸ਼ਾਹੀ ਵਰ੍ਹਾ ਆ ਜਿਹਦੀ ਸ਼ੁਰੂਆਤ ਹੋਈ ਆ, ਤੇ ਇਸ ਸਾਲ ਦੇ ਵਿੱਚ ਜਿਹੜਾ ਖਾਲਸਾ ਪੰਥ ਆ, ਸਿੱਖ ਕੌਮ ਆ, ਉਹ ਗੁਰੂ ਪਾਤਸ਼ਾਹ ਦੀ ਰਹਿਮਤ ਦੇ ਨਾਲ ਜਿਹੜੇ ਆਪਣੇ ਕਾਰਜ ਆ ਜਾਂ ਆਪਣੀਆਂ ਮੰਜ਼ਿਲਾਂ ਨੇ ਉਹਨਾਂ ਨੂੰ ਸਰ ਕਰਨ, ਤੇ ਜਿਹੜਾ ਸਿੱਖੀ ਸਿਧਾਂਤ ਦਾ ਪ੍ਰਚਾਰ ਪ੍ਰਸਾਰ ਆ ਉਹ ਸਾਰੀ ਦੁਨੀਆ ਦੇ ਵਿੱਚ ਜੋ ਗੁਰੂ ਸਾਹਿਬ ਦਾ ਹੁਕਮ ਆ ਉਸ ਮੁਤਾਬਕ ਕਰਨ। ਤੇ ਮੈਂ ਫਿਰ ਤੁਹਾਨੂੰ ਵੀ ਵਧਾਈਆਂ ਦਿੰਦਾ, ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਤੁਸੀਂ ਵੀ ਜਿਹੜੀਆਂ ਵਧਾਈਆਂ ਆ, ਮੁਬਾਰਕਾਂ ਉਹ ਟੀਵੀ 84 ਦੇ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰੋ ਇੱਕ ਵਾਰ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਮੁਆਫੀ ਚਾਹੁੰਦਾ ਹਾਂ ਟੀਵੀ 84 ਦੇ ਵਿਊਅਰਸ ਤੋਂ, ਕਿਉਂਕਿ ਨਵੇਂ ਵਰੇ ਨਾਨਕਸ਼ਾਹੀ 558 ਉਸ ਨਾਲ ਸੰਬੰਧਿਤ ਸਮਾਗਮ ਗੁਰਦੁਆਰਾ ਸਾਊਥ ਬੈਂਡ ਇੰਡੀਆਨਾ ਵਿਖੇ ਬੀਤੇ ਸੈਚਰਡੇ, ਜਿਸ ਦਿਨ ਕਿ ਪਹਿਲੀ ਚੇਤ ਔਰ ਨਵੇਂ ਵਰੇ ਦੀ ਸ਼ੁਰੂਆਤ ਸੀ, ਰੱਖਿਆ ਹੋਇਆ ਸੀ। ਔਰ ਕਿਉਂਕਿ ਬਹੁਤ ਸਾਰੇ ਮਿਡ ਵੈਸਟ ਦੀਆਂ ਸਟੇਟਾਂ ਦੇ ਵਿੱਚ ਬੜੇ ਅਨਟਾਈਮਲੀ ਕਈ ਵਾਰੀ ਸਟਾਰਮ ਵੀ ਹੁੰਦੇ ਨੇ। ਇਹਨਾਂ ਤੇਜ਼ ਸਟਾਰਮ ਹੈ ਪਿਛਲੀ ਰਾਤ ਤੋਂ ਕਿ ਕੋਈ ਵੀ ਫਲਾਈਟ ਇੱਥੋਂ ਨਾ ਗ੍ਰੈਂਡ ਰੈਪਿਡਸ ਤੋਂ, ਨਾ ਸ਼ਿਕਾਗੋ ਤੋਂ, ਨਾ ਡਿਟਰੋਇਟ ਤੋਂ, ਨਿਊਯਾਰਕ ਦੀ ਅਵੇਲੇਬਲ ਨਹੀਂ ਹੈ। ਸੋ ਮੈਂ ਮਿਸ਼ੀਗਨ 'ਚ ਸਟਕ ਹੈ, ਔਰ ਇਸ ਲਈ ਇਹ ਪ੍ਰੋਗਰਾਮ ਜਿਹੜਾ ਕਿ ਸਟੂਡੀਓ 'ਚ ਅਸੀਂ ਲਾਈਵ ਕਰਨਾ ਸੀ ਉਹ ਅਸੀਂ ਨਹੀਂ ਕਰ ਪਾ ਰਹੇ। ਔਰ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਵੀ ਜਿਹੜਾ ਖਾਸ ਤੌਰ ਤੇ ਸਾਡੇ ਟੀਵੀ 84 ਦੇ ਬਾਨੀ ਡਾਕਟਰ ਰਣਜੀਤ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਉਹਨਾਂ ਦਾ ਜਨਮ ਦਿਨ ਵੀ ਬੀਤੇ ਵੀਕਐਂਡ ਹੀ ਸੀ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਅਸੀਂ ਹੋਰ ਵੀ ਇਸ਼ੂਜ਼ ਨੂੰ ਡਿਸਕਸ ਕਰਦੇ ਹਾਂ, ਮੈਂ ਹਮੇਸ਼ਾ ਟੀਵੀ 84 ਜਿਸ ਦਾ ਆਪਣਾ ਲਗਭਗ 14 ਵਰਿਆਂ ਦਾ ਸਫ਼ਰ ਹੈ, ਔਰ ਇਹ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਘਾਲਣਾ ਦਾ ਸਿੱਟਾ ਹੈ ਕਿ ਇੱਕੋ ਆਵਾਜ਼ ਜਿਸ ਨੂੰ ਦਬਾਉਣ ਦੇ ਲਈ ਭਾਰਤੀ ਹਕੂਮਤ ਨੇ ਪਿਛਲੇ ਵਰਿਆਂ ਦੇ ਵਿੱਚ ਤਾਂ ਜੋ ਯਤਨ ਕੀਤੇ ਹੀ ਕੀਤੇ, ਹੁਣ ਕੁਝ ਮਹੀਨਿਆਂ ਤੋਂ ਜਿਵੇਂ ਟੋਟਲੀ ਬਲੌਕ ਕੀਤਾ ਹੋਇਆ, ਔਰ ਬਿਲਕੁਲ ਈਵਨ ਇਸ ਦੀ ਸਟ੍ਰੀਮ ਦੇ ਉੱਤੇ ਵੀ ਜਿਹੜੀ ਆ ਉਹ ਪਾਬੰਦੀ ਹੈ। ਲੇਕਿਨ ਇਹਦੇ ਬਾਵਜੂਦ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜਿੱਥੇ ਸਾਨੂੰ ਆਪਣੇ ਟੀਵੀ 84 ਦੇ ਵਿਊਅਰਸ ਦਾ, ਵੈਲ ਵਿਸ਼ਰਸ ਦਾ, ਪੰਥ ਦਰਦੀਆਂ ਦਾ ਸਹਿਯੋਗ ਹਾਸਲ ਹੈ, ਉੱਥੇ ਅਸੀਂ ਇਹ ਕਾਮਨਾ ਵੀ ਕਰਦੇ ਹਾਂ, ਜਿਵੇਂ ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ, ਵਰਾ ਨਾਨਕਸ਼ਾਹੀ 558 ਦੇ ਅੰਦਰ ਜਿੱਥੇ ਅਸੀਂ ਆਪਣੇ ਵਿਊਅਰਸ ਦੇ ਨਾਲ ਵਧਾਈਆਂ ਦੀ ਸਾਂਝ ਪਾਉਂਦੇ ਹਾਂ, ਉੱਥੇ ਆਸ ਵੀ ਕਰਦੇ ਹਾਂ ਕਿ ਇਸ ਵਰੇ ਦੇ ਅੰਦਰ ਕੌਮੀ ਆਜ਼ਾਦੀ ਦਾ ਸੰਘਰਸ਼, ਖਾਲਿਸਤਾਨ ਦੀ ਗੱਲ ਹੋਰ ਨੇੜੇ ਲੱਗੇ, ਔਰ ਅਸੀਂ ਇਸ ਨਵੇਂ ਵਰੇ ਦੀ ਆਮਦ ਦੇ ਉੱਤੇ ਆਪਣੇ ਉਹਨਾਂ ਸਾਰੇ ਹੀ ਲਗਭਗ 4 ਦਹਾਕਿਆਂ ਦੇ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿੱਚ ਵੀ ਜਿਹੜਾ ਹੈ ਉਹ ਉਹਨਾਂ ਨੂੰ ਸਜਦਾ ਕਰਦੇ ਹੈ, ਔਰ ਇਸ ਪ੍ਰਣ ਨੂੰ ਵੀ ਦੁਹਰਾਉਂਦੇ ਹੈ ਕਿ ਅਸੀਂ ਜਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਿਆ ਕਰਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ, ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰਨਗੇ, ਔਰ ਸਾਡੀਆਂ ਪੰਥਕ ਧਿਰਾਂ, ਪੰਥਕ ਜਥੇਬੰਦੀਆਂ ਵੀ ਸਿਰ ਜੋੜ ਕੇ ਜਿਹੜਾ ਹੈ ਇਸ ਕੌਮੀ ਘਰ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣਗੀਆਂ, ਔਰ ਸਾਡਾ ਉਹ ਖਿੱਤਾ
ਭਾਰਤੀ ਇੰਡੀਅਨ ਆਰਮੀ ਜੈਕ ਬੂਟ ਤੋਂ ਜਲਦੀ ਆਜ਼ਾਦ ਹੋਏਗਾ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੁਨੀਆ ਦੇ 193 ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਇੱਕ ਅਲੱਗ ਮੁਲਕ ਦੇ ਤੌਰ ਤੇ ਆਪਣੀ ਹੋਂਦ ਨੂੰ ਇੰਟਰਨੈਸ਼ਨਲੀ ਸਥਾਪਿਤ ਕਰੇਗਾ। ਇਹ ਸਾਡੀ ਨਵੇਂ ਵਰ੍ਹੇ ਦੇ ਲਈ ਅਰਦਾਸ ਵੀ ਹੈ ਔਰ ਸਤਿਗੁਰੂ ਦੇ ਚਰਨਾਂ 'ਚ ਆਜ਼ੀਜ਼ੀ ਦੇ ਨਾਲ ਜਿਹੜਾ ਹੈ ਉਹ ਆਪਣਾ ਆਪਾ ਸਮਰਪਣ ਭਾਵਨਾ ਵੀ ਹੈ। ਬਿਲਕੁਲ ਡਾਕਟਰ ਸਾਹਿਬ, ਤੇ ਸਭ ਤੋਂ ਪਹਿਲਾਂ ਜਿਹੜਾ ਮਸਲਾ ਮੈਂ ਤੁਹਾਡੇ ਨਾਲ ਵਿਚਾਰਨਾ ਚਾਹੁੰਦਾ, ਉਹ ਜਿਵੇਂ ਪਿਛਲੇ ਦਿਨੀ ਅਸੀਂ ਦੇਖਿਆ ਕਿ ਅਮਿਤ ਸ਼ਾਹ ਪੰਜਾਬ ਦੇ ਵਿੱਚ ਆਇਆ, ਭਾਰਤ ਦਾ ਗ੍ਰਹਿ ਮੰਤਰੀ ਆ, ਜਿਸ ਬੰਦੇ ਦੇ ਉੱਤੇ ਇਹ ਸਿੱਧੇ ਦੋਸ਼ ਨੇ ਕਿ ਜਿਹੜੇ ਸਿੱਖ ਆਗੂਆਂ ਦੇ ਕਤਲ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਪਿਛਲੇ ਸਮੇਂ 'ਚ ਹੋਏ ਆ, ਚਾਹੇ ਉਹ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਵੇ, ਚਾਹੇ ਉਹ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਆ, ਜਾਂ ਫਿਰ ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਕਤਲ ਜਿਵੇਂ ਕੀਤਾ ਗਿਆ, ਤਾਂ ਇਹ ਸਿੱਧੇ ਅਮਿਤ ਸ਼ਾਹ ਦੇ ਹੁਕਮਾਂ ਦੇ ਨਾਲ ਹੋਏ। ਬਲਕਿ ਕੈਨੇਡੀਅਨ ਲੋ ਏਜੰਸੀਜ਼ ਦੀ ਨੇ ਤਾਂ ਇਸ ਗੱਲ ਨੂੰ ਖੁਦ ਵੀ ਜਿਹੜਾ ਆ ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਵੀ ਕੀਤਾ ਇੱਕ ਦੋ ਵਾਰ। ਤਾਂ ਡਾਕਟਰ ਸਾਹਿਬ, ਮਤਲਬ ਉਹ ਬੰਦਾ ਅੱਜ ਪੰਜਾਬ ਦੀ ਧਰਤੀ ਤੇ ਆ ਕੇ ਤੇ ਜਿਹੜੀ ਭਾਜਪਾ ਦੀ ਸਿਆਸਤ ਆ ਉਹਦੇ ਝੰਡੇ ਗੱਡਣ ਦੀ ਗੱਲ ਕਹਿ ਰਿਹਾ, ਇਕੱਲੇ ਤੌਰ ਤੇ ਚੋਣਾਂ ਲੜਨ ਦੀ ਗੱਲ ਕਹਿ ਰਿਹਾ, ਪਹਿਲਾਂ ਅਕਾਲੀ ਦਲ ਨਾਲ ਰਲ ਕੇ ਚੋਣਾਂ ਲੜਦੇ ਰਹੇ ਆ, ਸਰਕਾਰਾਂ ਬਣਾਉਂਦੇ ਰਹੇ ਆ। ਤਾਂ ਤੁਸੀਂ ਉਸ ਰੈਲੀ ਤੋਂ ਕੀ ਤੁਹਾਡਾ ਐਨਾਲਿਸਿਸ ਕੀ ਆ ਕਿ ਕੀ ਭਾਜਪਾ ਤੁਹਾਨੂੰ ਕੌਨਫੀਡੈਂਟ ਨਜ਼ਰ ਆ ਰਹੀ ਆ? ਕੀ ਭਾਜਪਾ ਤੁਹਾਨੂੰ ਲੱਗ ਰਿਹਾ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹ ਪੰਜਾਬ ਦੇ ਵਿੱਚ ਜਿਹੜੀ ਸਿੱਖ ਪੋਲਿਟਿਕਸ ਆ ਉਹਨੂੰ ਖਤਮ ਕਰਕੇ ਤੇ ਜਿਹੜੀ ਉਹਨਾਂ ਦੀ ਹਿੰਦੂਤਵੀ ਸਿਆਸਤ ਆ ਉਹਦਾ ਝੰਡਾ ਕੱਢ ਸਕਣਗੇ? ਦੇਖੋ, ਮੋਦੀ, ਅਮਿਤ ਸ਼ਾਹ, ਇਹਨਾਂ ਦਾ ਜੇ ਪਿਛੋਕੜ ਈਵਨ ਸਿੱਖ ਪਰਸਪੈਕਟਿਵ ਨੂੰ ਵਿਚਾਰ ਦੇ ਪੱਖੋਂ ਥੋੜੀ ਦੇਰ ਲਈ ਪਾਸੇ ਵੀ ਰੱਖ ਦਈਏ ਤੇ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਮਾਲਕ ਨੇ। 2002 ਦੇ ਵਿੱਚ ਜਦੋਂ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ, ਗੋਧਰਾ ਕਾਂਡ, ਜਿਹੜਾ ਹੁਣ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਇਹ ਵੀ ਫਾਲਸ ਫਲੈਗ ਆਪਰੇਸ਼ਨ ਸੀ, ਉਹਦੀ ਆੜ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਹੋਇਆ ਗੁਜਰਾਤ ਦੇ ਵਿੱਚ। ਉਦੋਂ ਵੀ ਇਹ ਹੋਮ ਮਿਨਿਸਟਰ ਸੀ ਨਰਿੰਦਰ ਮੋਦੀ ਦੇ ਨਾਲ। ਔਰ ਇਹ ਜੇ ਤੁਸੀਂ ਈਵਨ ਇਹਨਾਂ ਦੇ ਇਨਸਾਈਡਰਸ ਦੀਆਂ ਕਈ ਵਾਰੀ ਬਰੀਫਿੰਗਸ ਵੀ ਦੇਖੋ, ਇਸ ਨੇ ਇੰਡੀਅਨ ਹੋਮ ਮਿਨਿਸਟਰ ਬਣਨ ਤੋਂ ਪਹਿਲਾਂ ਇਸ ਦੇ ਉੱਤੇ ਈਵਨ ਜਿਹੜਾ ਜੋ ਕੇਸ ਚੱਲਿਆ ਉਹਦੇ ਤੇ ਇਹਦੇ ਤੇ ਪਾਬੰਦੀ ਵੀ ਸੀ, ਜਿਹੜਾ ਕਿ ਫਲਾਂ ਥਾਂ ਤੱਕ ਹੀ ਰਹਿ ਸਕਦਾ ਹੈ, ਹੋਰ ਪਾਸੇ ਨਹੀਂ ਜਾ ਸਕਦਾ। ਇਹਦੇ ਬਾਵਜੂਦ ਜਸਟਿਸ ਲੋਇਆ, ਜਿਹੜਾ ਕਿ ਸਪੈਸ਼ਲ ਜੱਜ ਅਪਾਇੰਟਡ ਸੀ ਸਪੈਸ਼ਲ ਕੋਰਟ 'ਚ ਇਸ ਦੀ ਇਨਵੈਸਟੀਗੇਸ਼ਨ ਦੇ ਲਈ, ਔਰ ਜਿਹੜਾ ਜਿਸ ਕੇਸ ਦੇ ਵਿੱਚ ਇਹਦੀ ਕਨਵਿਕਸ਼ਨ ਸਰਟਨ ਸੀ, ਕਿਵੇਂ ਸਸਪੀਸ਼ੀਅਸ ਸਰਕਮਸਟੈਂਸਿਸ ਦੇ ਵਿੱਚ ਜਦੋਂ ਉਹ ਪਹੁੰਚਿਆ ਬੰਬਈ ਦੇ ਵਿੱਚ ਜਿੱਥੇ ਕਿ ਇਹਨੂੰ ਸੱਦਿਆ ਹੋਇਆ ਸੀ, ਉਸ ਦੀ ਡੈਥ ਹੋ ਜਾਂਦੀ ਹੈ ਬਿਨਾਂ ਪਰਿਵਾਰ ਨੂੰ ਦੱਸਿਆ। ਫੌਰਨ ਉਸ ਦਾ ਜਿਹੜਾ ਉਹ ਲਿਜਾ ਕੇ ਪਿੰਡ ਦੇ ਵਿੱਚ ਸੰਸਕਾਰ ਵੀ ਕਰ ਦਿੱਤਾ ਜਾਂਦਾ। ਇਸੇ ਤਰ੍ਹਾਂ ਹਾਰਦਿਕ ਪਟੇਲ ਨਾਂ ਦਾ ਇੱਕ ਪ੍ਰੋਮਿਨੈਂਟ ਲੀਡਰ ਜਿਹੜਾ ਇਹਨਾਂ ਦਾ ਕ੍ਰਿਟਿਕ ਸੀ, ਔਰ ਜੇ ਅਸੀਂ ਈਵਨ ਇਹਨਾਂ ਦੇ ਆਰਐਸਐਸ ਦੇ ਆਈਡੀਅਲੋਗ ਸੁਬਰਾਮਨਿਅਮ ਸਵਾਮੀ ਵੱਲੋਂ ਇਹਨਾਂ ਦੋਨੋਂ ਕ੍ਰਿਮੀਨਲਸ ਔਰ ਮਰਡਰਰਸ ਮੋਦੀ ਔਰ ਅਮਿਤ ਸ਼ਾਹ ਦਾ ਪਿਛੋਕੜ ਨੂੰ ਸਮਝੀਏ ਤਾਂ ਫਿਰ ਇਹ ਗੱਲ ਸਮਝਣ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ 2014 ਦੇ ਵਿੱਚ ਮੋਦੀ ਦੇ ਨਾਲ ਜਦੋਂ ਇਹ ਹੋਮ ਮਿਨਿਸਟਰ ਬਣਦਾ ਹੈ ਔਰ ਇਹਨਾਂ ਦੇ ਨਾਲ ਜਿਹੜੀ ਆ ਚੰਡਾਲ ਚੌਂਕੜੀ ਦੇ ਵਿੱਚ ਜਿਹੜਾ ਅਜੀਤ ਡੋਵਾਲ, ਜਿਹਦਾ ਆਪਣਾ ਪਿਛੋਕੜ ਅਗੇਨ ਸ਼ੇਡੀ ਹੈ, ਉੱਤਰਾਖੰਡ ਨਾਲ ਸੰਬੰਧਤ, ਔਰ ਫਿਰ ਜਿਸ ਕਿਸਮ ਦੇ ਲੋਕ ਦਿਨਕਰ ਗੁਪਤਾ ਜਾਂ ਸੁਮੰਤ ਗੋਇਲ ਔਰ ਇਹ ਸਾਰੇ ਸ਼ਾਮਲ ਹੁੰਦੇ ਨੇ, ਔਰ ਇਹਨਾਂ ਦੇ ਇਸ ਸਾਰੇ ਚੋਂ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਮੋਗਾ ਰੈਲੀ ਦੀ ਗੱਲ ਕਰਨ ਤੋਂ ਪਹਿਲਾਂ ਅਜੇ ਕੁਝ ਮਹੀਨੇ ਪਹਿਲਾਂ ਹੀ ਇੱਕ ਪੱਤਰਕਾਰ ਸੰਮੇਲਨ ਦੇ ਵਿੱਚ ਜਦੋਂ ਅਮਿਤ ਸ਼ਾਹ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ 2027 ਦੇ ਵਿੱਚ ਤੁਹਾਡੀ ਹਕੂਮਤ ਪੰਜਾਬ ਦੇ ਵਿੱਚ ਬਣੇਗੀ, ਤਾਂ ਉਸਨੇ ਬੜੇ ਖਿਸਿਆਨੇ ਜਿਹੇ ਅੰਦਾਜ਼ ਦੇ ਵਿੱਚ ਇਹ ਕਮੈਂਟ ਕੀਤਾ ਸੀ ਕਿ ਇਸ सृष्टि को बनाने वाला ब्रह्मा है और इस सृष्टि को बनाने वाला ब्रह्मा भी नहीं जानता कि पंजाब में क्या होने वाला है। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਜਿਹੜਾ ਹਿੰਦੂਤਵਾ ਦਾ ਰੱਥ 2014 ਤੋਂ ਹੀ ਲਗਾਤਾਰਤਾ ਦੇ ਨਾਲ ਜਿਹੜਾ ਉਹ ਪੰਜਾਬ ਦੇ ਵਿੱਚ ਰੋਕਿਆ ਗਿਆ, ਇਹ ਵੱਖਰੀ ਕਹਾਣੀ ਹੈ ਕਿ ਪਿਛਲੀਆਂ ਚੋਣਾਂ ਦੇ ਵੇਲੇ ਆਰਐਸਐਸ ਨੇ ਬੜੀ ਚਲਾਕੀ ਦੇ ਨਾਲ ਆਪਣੀ ਬੀ ਟੀਮ ਜਿਹੜਾ ਕੇਜਰੀਵਾਲ ਦੇ ਥੱਲੇ ਆਮ ਆਦਮੀ ਪਾਰਟੀ ਦੀ ਪੁਸ਼ ਕੀਤੀ,
ਉਹ ਵੀ ਇਵੇਂ ਹੀ ਸੀ ਕਿ ਭਾਈ ਅੱਧੀ ਕੁ ਵਿਕਟਰੀ ਇਹਦੇ ਨਾਲ ਹੋ ਜਾਏਗੀ, ਪੰਜਾਬ ਚੋਂ ਸਿੱਖ ਧਿਰਾਂ, ਪੰਥਕ ਧਿਰਾਂ ਜਾਂ ਪੰਜਾਬ ਦੇ ਏਜੰਡੇ ਤੇ ਗੱਲ ਕਰਨ ਵਾਲਿਆਂ ਨੂੰ ਲਾਂਭੇ ਕਰੋ ਤੇ ਫਿਰ ਇਹਨਾਂ ਨੂੰ ਪਾਸੇ ਜਿਹੜਾ ਉਹ ਕਿਸੇ ਵੇਲੇ ਵੀ ਕੀਤਾ ਜਾ ਸਕਦਾ। ਹੁਣ ਇਹ ਬੜਾ ਕਲੀਅਰ ਹੈ ਕਿ ਕੇਜਰੀਵਾਲ ਦੇ ਆਪਣੇ ਸਾਰੇ ਆਰਐਸਐਸ ਦੇ ਜਿਹੜੇ ਨੇ ਉਹ ਫੁੱਟਪ੍ਰਿੰਟਸ ਨੇ ਉਸ ਦੇ ਬਾਪ ਤੋਂ ਲੈ ਕੇ, ਔਰ ਉਹਨਾਂ ਦੀਆਂ ਨੀਤੀਆਂ ਵੀ ਉਸ ਲਾਈਨ ਦੇ ਉੱਤੇ ਨੇ। ਫਿਰ ਅਸੀਂ ਕਿਸਾਨ ਮੂਵਮੈਂਟ ਦੇ ਦੌਰਾਨ ਵੀ ਇਹਨਾਂ ਦਾ ਵਰਤਾਰ ਵਿਹਾਰ, ਇਹਨਾਂ ਦੀ ਸਿੱਖਾਂ ਪ੍ਰਤੀ ਟਿੱਪਣੀਆਂ ਜੇ ਅਸੀਂ ਦੇਖਾਂਗੇ ਤਾਂ ਫਿਰ ਸਾਨੂੰ ਇਹ ਸਮਝਣ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਆਰਐਸਐਸ ਦੀ ਮੁੱਢਲੀ ਵਿਚਾਰਧਾਰਾ, ਔਰ ਉਹਨਾਂ ਨੇ ਕਦੇ ਜੇ ਅਸੀਂ 1925 ਦੇ ਵਿੱਚ ਆਰਐਸਐਸ ਦੀ ਫਾਊਂਡਿੰਗ ਹੁੰਦੀ ਹੈ ਤੇ ਗੋਲਵਲਕਰ, ਹਾਲਾਂ ਉਹ ਨੰਬਰ 2 ਸੀ, ਫਾਊਂਡਰ ਦਾ ਡਾਕਟਰ ਹੈਡਗਵੇਅਰ ਸੀ, ਲੇਕਿਨ ਲੰਬਾ ਵਕਤ ਜੇ ਆਰਐਸਐਸ ਦੇ ਬੂਟੇ ਨੂੰ ਜਵਾਨੀ ਤੱਕ ਕਿਸੇ ਨੇ ਪਹੁੰਚਾਇਆ ਤਾਂ ਉਹ ਗੋਲਵਲਕਰ ਹੈ। ਔਰ ਗੋਲਵਲਕਰ ਦੀ ਕਿਤਾਬ ਬੰਚ ਆਫ ਥਾਟਸ ਦੇ ਵਿੱਚ ਬੜੀ ਕਲੀਅਰਲੀ ਜਦੋਂ ਸਿੱਖ ਧਰਮ, ਬੁੱਧ ਧਰਮ, ਜੈਨ ਧਰਮ ਦੀ ਗੱਲ ਆਉਂਦੀ ਹੈ ਤੇ ਉਸ ਨੂੰ ਉਹ ਹਿੰਦੂ ਸਾਗਰ ਦੀਆਂ ਲਹਿਰਾਂ ਦੇ ਤੌਰ ਤੇ ਗਿਣਦੇ ਆ। ਇਹ ਕਹਿੰਦੇ ਨੇ ਕਿ ਭਾਈ ਇਹ ਜਿਹੜੇ ਨੇ ਸਾਡਾ ਹੀ ਹਿੱਸਾ ਨੇ, ਇਹ ਸ਼ਾਖਾਵਾਂ ਨੇ ਹਿੰਦੂ ਮਤ ਦੀਆਂ। ਲੇਕਿਨ ਮੁਸਲਮਾਨ ਔਰ ਈਸਾਈ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਕਿ ਜਿਨ੍ਹਾਂ ਦੀ ਪੁੰਨਿਆ ਭੂਮੀ ਭਾਰਤ ਤੋਂ ਬਾਹਰ ਹੈ, ਇੱਕ ਦੀ ਵੈਟੀਕਨ 'ਚ ਹੈ ਜਾਂ ਜਰੂਸ਼ਲਮ 'ਚ ਹੈ, ਦੂਸਰਿਆਂ ਦੀ ਮੱਕੇ 'ਚ ਹੈ, ਇਹਨਾਂ ਦੇ ਲਈ ਦੋ ਹੀ ਚੋਣਾਂ ਨੇ, ਜਾਂ ਇਹ ਐਸਿਮੀਲੇਟ ਹੋਣ, ਹਿੰਦੂ ਬਣ, ਤੇ ਜਾਂ ਇਨਾਹੀਲੇਟ ਇਹਨਾਂ ਨੂੰ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਕੰਸਿਸਟੈਂਟ ਜਿਹੜੀ ਨੀਤੀ ਆਰਐਸਐਸ ਦੀ ਸਿੱਖਾਂ ਪ੍ਰਤੀ ਰਹੀ ਹੈ, ਉਹਦੇ ਥੱਲੇ ਉਹਨਾਂ ਨੇ ਕਿਸ ਪੱਧਰ ਦੇ ਉੱਤੇ ਸਿੱਖਾਂ 'ਚ ਘੁਸਪੈਠ ਕੀਤੀ। 84 ਤੋਂ ਇੱਕਦਮ ਬਾਅਦ ਰਾਸ਼ਟਰੀ ਸਿੱਖ ਸੰਗਤ ਨਾਮ ਦਾ ਸੰਗਠਨ 1985 ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਖੜਾ ਕੀਤਾ ਜਾਂਦਾ ਹੈ, ਔਰ ਉਸ ਸਮਾਗਮ ਦੇ ਵਿੱਚ ਇਹਨਾਂ ਦਾ ਇੱਕ ਦੁਮਛਾਲਾ ਜਥੇਦਾਰ ਇਕਬਾਲ ਸਿੰਘ, ਜਿਹੜਾ ਪਟਨਾ ਸਾਹਿਬ ਦਾ ਆਪਣੇ ਆਪ ਨੂੰ ਜਥੇਦਾਰ ਕਹਿੰਦਾ ਰਿਹਾ, ਉਸ ਨੇ ਉਸ ਦਾ ਨੂੰ ਇਨੋਗਰੇਟ ਕੀਤਾ। ਕਿਸ ਲੈਵਲ ਦੇ ਉੱਤੇ ਇਹਨਾਂ ਦਾ ਇਹ ਕੰਮ ਬਰਾਬਰ ਜਾਰੀ ਰਿਹਾ, ਔਰ ਜੇ ਕਹਿਣਾ ਹੋਏ ਕਿ ਇਸ ਵੇਲੇ ਕਿਸ ਹੱਦ ਤੱਕ ਸਿੱਖ ਧਿਰਾਂ ਦੇ ਵਿੱਚ, ਔਰ ਇੱਕ ਗੱਲ ਮੈਂ ਇਹ ਵੀ ਜਿਹੜਾ ਮਲੋਏ ਧਰ, ਜਿਹੜਾ ਕਿ ਖੁਦ ਆਈਬੀ ਦਾ ਚੀਫ ਸੀ, ਜਿਹਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਵਿੱਚ ਇੰਟੈਲੀਜੈਂਸ ਬਿਊਰੋ ਨੇ ਪ੍ਰਮੁੱਖ ਭੂਮਿਕਾ ਨਿਭਾਈ ਰਾਹ ਦੇ ਨਾਲ, ਉਹਦੀ ਕਿਤਾਬ ਓਪਨ ਸੀਕ੍ਰੇਟਸ ਹੈ, ਜਿਸ ਨੇ ਕਿਹਾ ਵੀ ਅਸੀਂ ਕਿਵੇਂ 84 ਦੇ ਨੇੜੇ ਤੇੜੇ ਹੀ ਫੇਰ ਜਿਹੜੀਆਂ ਮੁੱਖ ਖਾਸ ਤੌਰ ਤੇ ਦਮਦਮੀ ਟਕਸਾਲ ਔਰ ਬਾਕੀਆਂ ਦੇ ਵਿੱਚ ਆਪਣੇ ਕਿਵੇਂ ਬੰਦੇ ਭਰਤੀ ਕੀਤੇ, ਕਿਵੇਂ ਉਹ ਸਾਡੇ ਲਈ ਇੱਕ ਜਾਣਕਾਰੀ ਦਾ ਸਾਧਨ ਵੀ ਸਨ। ਔਰ ਪੰਜਾਬ ਦੀ ਇਸ ਰੈਲੀ ਤੋਂ ਪਹਿਲਾਂ ਜੇ ਅਸੀਂ ਇਹ ਦੇਖੀਏ ਕਿ ਪਿਛਲਾ ਸਾਰਾ ਵਰ੍ਹਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੀ ਆੜ ਦੇ ਵਿੱਚ ਜਿੰਨੇ ਜ਼ੋਰਦਾਰ ਢੰਗ ਨਾਲ ਹਿੰਦੂ ਤਵੀ ਨੈਰੇਟਿਵ ਸਿੱਖ ਧਰਮ ਦਾ ਬਣਾਇਆ ਗਿਆ, ਇਹਨੂੰ ਸੈਂਟਰਲ ਲੈਵਲ ਦੇ ਉੱਤੇ ਇੱਕ ਪਾਸੇ ਹਿੰਦ ਦੀ ਚਾਦਰ ਦੇ ਨਾਂ ਦੇ ਥੱਲੇ, ਪਰ ਜਿਹੜਾ ਜਦੋਂ ਗੁਰੂ ਸਾਹਿਬ ਨੂੰ ਸਨਾਤਨੀ ਧਰਮ ਦੇ ਰੱਖਿਅਕ ਜਾਂ ਉਸ ਦੇ ਨਾਲ ਜੋੜ ਕੇ ਹਿੰਦੂ ਧਰਮ, ਹਿੰਦੂ ਸੰਸਕ੍ਰਿਤੀ ਦੇ ਰੱਖਿਅਕ ਦੇ ਤੌਰ ਦੇ ਉੱਤੇ ਜੇ ਕਹਿਣਾ ਹੋਏ, ਸਮਾਪਤੀ ਜਿਹੜਾ ਲੇਟੈਸਟ ਫੰਕਸ਼ਨ ਮੁੰਬਈ ਦੇ ਵਿੱਚ ਹੋਇਆ ਮਹਾਰਾਸ਼ਟਰ ਦੀ ਸਰਕਾਰ ਦੇ, ਜਿੱਥੇ ਅਮਿਤ ਸ਼ਾਹ ਮੌਜੂਦ ਹੈ, ਉਹੀ ਨੈਰੇਟਿਵ ਲਗਾਤਾਰਤਾ ਨਾਲ ਉੱਪਰੋਂ ਥੱਲੇ ਤੱਕ ਹੁੰਦਾ ਰਿਹਾ। ਔਰ ਇਹਨਾਂ ਦਾ ਉਹ ਜਿਹੜਾ ਬਾਬਾ ਬਾਗੇਸ਼ਵਰ ਹੈ, ਉਹ ਕਹਿੰਦਾ ਵੀ ਪਹਿਲੇ ਸਿੱਖੋं के साथ तनातनी थी लेकिन अब सब ठीक है और सिख सनातनी है। ਸੋ ਮੈਂ ਸਮਝਦਾ ਹਾਂ ਵੀ ਇਸ ਨੈਰੇਟਿਵ ਨੂੰ ਅੱਗੇ ਪੁਸ਼ ਕਰਨ ਚ ਜੇ ਪਾਰਸ਼ਲੀ ਉਹਨਾਂ ਨੂੰ ਸਕਸੈਸ ਵੀ ਮਿਲੀ ਹੈ, ਸਿੱਖਾਂ ਚ ਵੀ ਕੁਝ ਉਹ ਧਿਰਾਂ ਜਿਹੜੀਆਂ ਇੱਕ ਪਾਸੇ ਪੋਲੀਟੀਕਲ ਅਪਰਚੂਨਿਜ਼ਮ ਦਾ ਸ਼ਿਕਾਰ ਨੇ, ਪੰਜਾਬ ਦੇ ਵਿੱਚ ਕੁਝ ਵੱਡੇ ਚਿਹਰੇ ਜਿਹੜੇ ਬੀਜੇਪੀ ਦੇ ਵਿੱਚ ਗਏ। ਫਿਰ ਇਹ ਅਫਸੋਸ ਨਾਲ ਹੀ ਕਹਿਣ ਦੀ ਗੱਲ ਹੈ ਕਿ ਜਿਸ ਅੰਦਾਜ਼ ਦੇ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ, ਉਹ ਬੇਸ਼ੱਕ ਕੁੰਭ ਮੇਲੇ ਦਾ ਮੌਕਾ ਹੋਏ ਜਾਂ ਹੁਣ ਸਨਾਤਨੀ ਨੈਰੇਟਿਵ ਹੋਏ ਜਾਂ ਇਹਦੇ ਨਾਲ ਨਾਲ ਕੁਝ ਨੀਲੇ ਬਾਣੇ ਦੇ ਵਿੱਚ ਨਿਹੰਗ ਸਿੰਘਾਂ ਦੇ ਰੂਪ ਚ ਜਿਸ ਕਿਸਮ ਦੇ ਲੋਕਾਂ ਨੂੰ ਜਿਹੜਾ ਉਹ ਇਹਨਾਂ ਦੇ ਸੋਸ਼ਲ ਮੀਡੀਆ ਸੈਲਸ ਨੇ ਵੀ ਪ੍ਰਮੋਟ ਕੀਤਾ, ਉਹ ਓਪਨਲੀ ਅਕਾਲ ਤਖਤ, ਸਿੱਖ ਸੋਵਰਨਿਟੀ, ਇਹ ਸਾਰੇ ਦੇ ਉੱਤੇ ਵੀ ਜਿਹੜਾ ਉਹ ਹਾਵੀ ਨੇ। ਔਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਪ੍ਰਮੁੱਖ ਯੂਨੀਵਰਸਿਟੀਆਂ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਏ, ਗੁਰੂ ਨਾਨਕ ਯੂਨੀਵਰਸਿਟੀ ਹੋਏ, ਪੰਜਾਬ ਯੂਨੀਵਰਸਿਟੀ ਹੋਏ, ਉਸ ਦੇ ਵਿੱਚ ਆਰਐਸਐਸ ਦੀ ਘੁਸਪੈਠ ਅਕੈਡਮਿਕ ਲੈਵਲ ਦੇ ਉੱਤੇ ਉਹੀ ਹਿੰਦੂ ਤਵੀ ਨੈਰੇਟਿਵ, ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਸਾਬਤ ਕਰਨਾ ਚਾਹੇ
ਜਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਪਾਸੇ ਜਿਹੜਾ ਜੈਨੂਇਨ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਉਹ ਉਹਨਾਂ ਦੇ ਬੁਲਾਰਿਆਂ ਤੇ ਇਤਰਾਜ਼ ਹੈ, ਪਰ ਦੂਸਰੇ ਪਾਸੇ ਇਹਨਾਂ ਦੇ ਉੱਤਰੀ ਭਾਰਤ ਦਾ ਮੁੱਖ ਪ੍ਰਚਾਰਕ ਔਰ ਇਕਬਾਲ ਸਿੰਘ ਲਾਲਪੁਰਾ ਇਹਨਾਂ ਦਾ ਇੱਕ ਟਾਊਟ, ਉਸ ਨੂੰ ਲਿਆ ਕੇ ਜਿਹੜਾ ਉਹ ਹਿੰਦੂਤਵੀ ਨੈਰੇਟਿਵ ਜਿਹੜੀ ਦੇਣ ਦੀ ਕੋਸ਼ਿਸ਼ ਹੈ। ਇਸ ਬੈਕਗ੍ਰਾਉਂਡ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਇਸ ਤੋਂ ਬਿਨਾਂ ਇਹ ਮਹਿਜ਼ ਇਹ ਠੀਕ ਹੈ ਵੀ ਪੋਲੀਟੀਕਲ ਸਟਰਕਚਰ 'ਚ ਜਿਹੜੀਆਂ ਪੰਥਕ ਧਿਰਾਂ ਨੇ ਜਾਂ ਜਿਨ੍ਹਾਂ ਨੇ 4 ਦਹਾਕਿਆਂ ਤੋਂ ਸੰਘਰਸ਼ ਦੇ ਵਿੱਚ ਹਿੱਸਾ ਪਾਇਆ, ਉਹਨਾਂ ਨੇ ਤਾਂ ਇਹ ਬੜਾ ਕਲੀਅਰ ਸਿੱਟਾ ਕੱਢਿਆ ਹੋਇਆ ਹੈ ਕਿ ਇਸ ਸਿਸਟਮ 'ਚੋਂ ਸਾਡੇ ਲਈ ਇਨਸਾਫ ਨਹੀਂ ਨਿਕਲਣਾ। ਉਹ ਲੈਜਿਸਲੇਚਰ ਹੋਏ, ਉਹ ਜੁਡੀਸ਼ਰੀ ਹੋਏ, ਉਹ ਮੀਡੀਆ ਹੋਏ, ਜਾਂ ਉਹ ਪਬਲਿਕ ਦੇ ਲੈਵਲ ਦੇ ਉੱਤੇ ਜੇ ਤੁਸੀਂ ਈਵਨ ਮੈਜੋਰਿਟੀ ਹਿੰਦੂਤਵੀਆਂ ਦਾ ਜਿਹੜਾ ਥਿੰਕਿੰਗ ਪੈਟਰਨ ਹੋਏ। ਲੇਕਿਨ ਆਮ ਜਿਹੜੇ ਦੂਸਰੇ ਲੋਕ ਵੀ ਨੇ ਉਹਨਾਂ ਨੂੰ ਵੀ ਇਹ ਸਮਝ ਆਉਣਾ ਸ਼ੁਰੂ ਹੋਇਆ ਕਿ ਵੀ ਪੰਜਾਬ ਦੇ ਮਸਲਿਆਂ ਦੇ ਉੱਤੇ ਕੋਈ ਜਿਹੜੀ ਹੈ ਉਹ ਫੋਕਸ ਨਹੀਂ ਹੈ। ਇਸ ਦੇ ਉਲਟ ਉਹ ਸਮੱਸਿਆਵਾਂ ਜਿਹੜੀਆਂ ਇਹਨਾਂ ਨੇ ਖੁਦ ਹੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਦੀਆਂ ਏਜੰਸੀਆਂ ਨੇ ਖੜੀਆਂ ਕੀਤੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਪੰਜਾਬ ਦੀ ਸਰਕਾਰ ਇਹ ਦਾਅਵਾ ਕਰਦੀ ਹੈ ਜੀ ਕਿ ਇਸ ਪੀਰੀਅਡ 'ਚ ਅਸੀਂ ਜਿਹੜਾ ਉਹ 71,000 ਕੇਸ ਰਜਿਸਟਰ ਕੀਤੇ ਨੇ ਡਰੱਗ ਰਿਲੇਟਡ, 55,000 ਗ੍ਰਿਫਤਾਰੀਆਂ ਕੀਤੀਆਂ ਨੇ। ਜੇ ਗੌਰਵ ਯਾਦਵ ਔਰ ਦੂਸਰੇ 3 ਸਾਲਾਂ ਦੇ ਵਿੱਚ ਲਗਭਗ 400 ਦੇ ਕਰੀਬ ਪੁਲਿਸ ਮੁਕਾਬਲਿਆਂ ਦੀ ਗੱਲ ਜਿਹੜਾ ਹਰ ਤੀਸਰੇ ਦਿਨ ਇੱਕ ਪੁਲਿਸ ਮੁਕਾਬਲਾ ਬਣਾਉਣ ਦੀ ਲਾਈਨ ਸਾਹਮਣੇ ਆਉਂਦੀ ਹੈ। ਹੁਣ ਇਹ ਪ੍ਰੋਬਲਮਸ ਹਰ ਕੋਈ ਜਿਹੜਾ ਉਹ ਸਮਝ ਸਕਦਾ ਹੈ ਕਿ ਡਰੱਗਸ ਨੂੰ ਐਜ਼ ਏ ਵੈਪਨ ਸਿੱਖਾਂ ਦੇ ਖਿਲਾਫ ਵਰਤਦੇ ਆ ਪੰਜਾਬ ਦੇ ਵਿੱਚ ਲਿਆਂਦਾ ਗਿਆ। ਸਿੰਥੈਟਿਕ ਡਰੱਗਸ ਵੀ ਨੇ, ਅਡਾਨੀ ਪੋਰਟ ਵੀ ਇੱਕ ਵੱਡਾ ਬੇਸ ਬਣਿਆ ਹੋਇਆ ਪੰਜਾਬ 'ਚ ਲਿਆਉਣ ਦਾ। ਕਿਵੇਂ ਇਸ ਦੇ ਵਿੱਚ ਬਿਊਰੋਕਰੈਟ, ਪੁਲਿਸ ਆਫੀਸ਼ੀਅਲ, ਸੈਂਟਰ ਏਜੰਸੀਆਂ ਔਰ ਅੱਧਾ ਪੰਜਾਬ ਜਿਹੜਾ ਬਾਰਡਰ ਤੋਂ ਲੈ ਕੇ ਉਹ ਤਾਂ BSF ਦੀ ਕੰਟਰੋਲ 'ਚ ਹੈ, ਕਿੰਨੇ ਇਹਨਾਂ ਨੇ ਉਸ ਦਾ ਘੇਰਾ ਵਧਾਇਆ ਹੋਇਆ। ਇਹਦੇ ਬਾਵਜੂਦ ਵੀ ਜੇ ਪੰਜਾਬ ਦੇ ਵਿੱਚ ਇਸ ਲੈਵਲ ਦੇ ਉੱਤੇ ਡਰੱਗਸ ਨੇ ਜਾਂ ਕ੍ਰਿਮੀਨਲ ਐਲੀਮੈਂਟ ਹੈ, ਪਹਿਲਾਂ ਤੁਸੀਂ ਕ੍ਰੀਏਟ ਕਰਦੇ ਹੋ, ਉਹਦੇ ਥੱਲੇ ਤੁਸੀਂ ਬਦਨਾਮ ਕਰਦੇ ਹੋ, ਉਸੇ ਹੀ ਗੈਂਗਸਟਰ ਕਲਚਰ ਨੂੰ ਤੁਸੀਂ ਪ੍ਰਮੋਟ ਕਰਕੇ ਕੈਨੇਡਾ, ਅਮਰੀਕਾ ਦੀ ਧਰਤੀ ਤੱਕ ਲਾਰੈਂਸ ਬਿਸ਼ਨੋਈ ਔਰ ਦੂਜੇ ਤੀਜੇ ਗੋਲਡੀ ਬਰਾੜ ਤੇ ਫਲਾਣਾ ਟਿਮਕਾ ਉਸ ਦੇ ਲਈ ਤੁਸੀਂ ਕਰਦੇ ਹੋ। ਫਿਰ ਤੁਸੀਂ ਉਹਨਾਂ ਨੂੰ ਹੀ ਮਾਰਨ ਦੇ ਨਾਂ ਥੱਲੇ ਜਿਹੜਾ ਉਹ ਸਿੱਖਾਂ ਦੇ ਉੱਤੇ ਅਗੇਨ ਉਹਨਾਂ ਦੀ ਜਿਹੜੀ ਹੈ ਉਹ ਕਿਰਦਾਰਕੁਸ਼ੀ ਕਰਦੇ ਹੋ। ਔਰ ਹੁਣ ਤੁਸੀਂ ਆ ਕੇ ਦਾਅਵਾ ਕਰਦੇ ਹੋ ਕਿ ਜੀ ਜੇ ਸਾਨੂੰ ਇਹ ਪਰਿਵਰਤਨ ਰੈਲੀ ਕਿ ਜੇ ਅਸੀਂ ਪਰਿਵਰਤਨ ਕਰ ਦਈਏ ਤੇ ਅਸੀਂ ਡਰੱਗਸ ਖਤਮ ਕਰ ਦੇਵਾਂਗੇ, ਅਸੀਂ ਗੈਂਗਸਟਰ ਖਤਮ ਕਰ ਦੇਵਾਂਗੇ। ਔਰ ਉਸ ਨੈਰੇਟਿਵ ਦੇ ਵਿੱਚ ਕੱਲਾ ਇਹ ਨਹੀਂ ਹੈ ਵੀ ਬੀਜੇਪੀ, ਜੇ ਸੁਖਬੀਰ ਬਾਦਲ ਵੀ ਇਹ ਬਿਆਨ ਦਿੰਦਾ ਹੈ ਕਿ ਜੀ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਗੈਂਗਸਟਰਾਂ ਨੂੰ ਔਰ ਡਰੱਗ ਵਾਲਿਆਂ ਨੂੰ ਟੈਰਰਿਸਟ ਡਿਕਲੇਅਰ ਕਰ ਦੇਵਾਂਗੇ ਔਰ ਇਹਨਾਂ ਨੂੰ ਐਲੀਮੀਨੇਟ ਕਰ ਦੇਵਾਂਗੇ, ਇਹਨਾਂ ਦੇ ਘਰ ਢਾ ਦੇਵਾਂਗੇ, ਇਹਨਾਂ ਨੂੰ ਸਾਰੀ ਉਮਰ ਜੇਲ੍ਹ 'ਚ ਰੱਖਾਂਗੇ, ਇਹਨਾਂ ਦੇ ਬੇਲ ਦਾ ਪ੍ਰੋਵੀਜ਼ਨ ਖਤਮ ਕਰ ਦੇਵਾਂਗੇ। ਸੋ ਕੁੱਲ ਮਿਲਾ ਕੇ ਮੈਂ ਸਮਝ ਹਾਲਾਂ ਇੱਕ ਚੰਗੀ ਗੱਲ ਹੈ ਵੀ ਜੇ ਮੋਗੇ ਦੀ ਇਸ ਰੈਲੀ ਦੇ ਪਾਰਟਿਸਪੈਂਟਸ ਵੱਲ ਨਜ਼ਰ ਮਾਰੀਏ, ਬੇਸ਼ੱਕ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨੂੰ ਕਲਰਫੁਲ ਬਣਾਉਣ ਲਈ ਸਿੱਖਾਂ ਦੀ ਗਿਣਤੀ ਵਧਾਈ ਜਾਏ, ਪਰ 70-80% ਤੋਂ ਜ਼ਿਆਦਾ ਜਿਹੜੇ ਨੇ ਉਹ ਇਹਨਾਂ ਦੇ ਹੀ ਆਪਣੇ ਹਿੰਦੂ ਤੋਂ ਵੀ ਨਜ਼ਰ ਆਉਂਦੇ ਨੇ। ਕੋਈ ਉਸ ਕਿਸਮ ਦੀ ਗੱਲ ਨਹੀਂ ਰਹੀ। ਔਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਦਲ ਖਾਲਸਾ ਨੂੰ। ਕੁਝ ਜਿਹੜੇ ਐਕਸ਼ਨ ਨੇ ਉਹ ਪੋਲੀਟੀਕਲੀ ਟਾਈਮਿੰਗ ਬਹੁਤ ਇੰਪੋਰਟੈਂਟ ਹੁੰਦੀ ਹੈ। ਜਿਵੇਂ ਜਲੰਧਰ ਦੇ ਵਿੱਚ ਪੰਥਕ ਧਿਰਾਂ ਨੇ ਜਿਨ੍ਹਾਂ ਦੇ ਵਿੱਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਜਸਟਿਸ ਰਣਜੀਤ ਸਿੰਘ ਔਰ ਬਾਕੀ ਧਿਰਾਂ ਦੇ ਨੇ ਸ਼ਮੂਲੀਅਤ ਕੀਤੀ। ਸੋ ਮੈਂ ਸਮਝਦਾ ਹਾਂ ਵੀ ਇਸ ਰੈਲੀ ਨੂੰ ਇਹ ਵੱਡੀ ਵੰਗਾਰ ਸੀ। ਔਰ ਜੇ ਠੀਕ ਹੈ ਵੀ ਪੰਜਾਬ ਦੇ ਲੋਕ ਜਦੋਂ ਕਾਂਗਰਸ ਔਰ ਅਕਾਲੀ ਦੋਨਾਂ ਤੋਂ ਸਤੇ ਸੀ ਤੇ ਉਸ ਪੀਰੀਅਡ ਦੇ ਵਿੱਚ ਇੱਕ ਮਾਸ ਹਿਸਟੀਰੀਆ ਜਿਹਨੂੰ ਮੈਂ ਲਫ਼ਜ਼ ਕਹਾਂਗਾ ਉਹਦੇ ਥੱਲੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਲਿਆਂਦਾ ਕਿ ਭਾਈ ਇਹਨਾਂ ਚੋਰਾਂ ਤੋਂ ਛੁਟਕਾਰਾ ਹੋਏ, ਭਾਵੇਂ ਕਾਲਾ ਚੋਰ ਆ ਜਾਏ। ਲੇਕਿਨ ਮੈਂ ਸਮਝਦਾ ਹਾਂ ਵੀ ਇਸ ਵਾਰ ਜੋ ਪੰਜਾਬ ਤੋਂ ਫੀਲਿੰਗ ਹੈ, ਮੈਨੂੰ ਨਹੀਂ ਲੱਗਦਾ ਕਿ ਵੀ ਇਹ ਬੀਜੇਪੀ ਜਾਂ ਦੂਸਰਾ ਕਿਸੇ ਲੈਵਲ ਦੇ ਉੱਤੇ ਪਾਵਰ ਦੇ ਨੇੜੇ ਤੇੜੇ ਵੀ ਆਣਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਚਿਹਰੇ ਜਿਹੜੇ ਨੇ, ਜਿਹੜਾ ਇੱਕ ਜ਼ਮਾਨਾ ਸੀ ਜਿਹਨਾਂ ਜ਼ਮਾਨਿਆਂ 'ਚ ਅਕਾਲੀ ਦਲ ਔਰ ਬੀਜੇਪੀ ਜਾਂ ਪਹਿਲਾਂ ਇਹਦਾ ਬੀਜੇਪੀ ਦਾ ਪਹਿਲਾ ਅਵਤਾਰ ਭਾਰਤੀ ਜਨ ਸੰਘ, ਇਹਨਾਂ ਦਾ ਅਲਾਇੰਸ ਬਣਦਾ ਸੀ ਤੇ ਉਹ ਪੋਲੀਟੀਕਲੀ ਦੋਨਾਂ ਨੂੰ ਸੂਟ ਕਰਦਾ ਸੀ, ਕਿਉਂਕਿ ਇਹਨਾਂ ਦਾ
ਪੰਜਾਬ ਦੇ ਪਿੰਡਾਂ ਦੇ ਵਿੱਚ ਆਧਾਰ ਅਕਾਲੀ ਦਲ ਦਾ ਸੀ, ਜ਼ਾਹਰ ਹੈ ਪਿੰਡੂ ਸਿੱਖ ਜਿਹੜਾ ਉਹ ਭਾਰਤੀ ਜਨਸੰਘ ਨੂੰ ਵੋਟ ਨਹੀਂ ਸੀ ਪਾਉਂਦਾ। ਔਰ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਭਾਰਤੀ ਜਨਸੰਘ ਜਿਹੜਾ ਮੈਕਸਿਮਮ 7 ਸੀਟਾਂ ਲਿਜਾਂਦਾ ਸੀ, ਜਦੋਂ ਪੰਜਾਬ ਅਸੈਂਬਲੀ ਦੀਆਂ 104 ਸੀਟਾਂ ਵੀ ਹੁੰਦੀਆਂ ਸੀ, ਮੈਕਸਿਮਮ 17-18 ਸੀਟਾਂ ਅਕਾਲੀ ਦਲ ਇਹਨਾਂ ਨੂੰ ਬਾਅਦ ਦੇ ਵਿੱਚ ਛੱਡਣ ਲੱਗ ਗਿਆ ਜਦੋਂ 117 ਸੀਟਾਂ ਪੰਜਾਬ ਅਸੈਂਬਲੀ ਦੀਆਂ ਹੋਈਆਂ, ਪਰ ਕਦੇ ਵੀ 13-14 ਦਾ ਨੰਬਰ ਕ੍ਰਾਸ ਨਹੀਂ ਕੀਤਾ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਨੇ ਆਪਣੀ ਆਈਡੈਂਟੀਟੀ ਮੋਗਾ ਕਾਨਫਰੰਸ ਜਿਹੜੀ ਇਹਨੇ ਬਾਦਲ ਨੇ ਅਜਿਤਵਾਦ ਕੀਤੀ ਸੀ, ਉਹਦੇ ਥੱਲੇ ਹਿੰਦੂਆਂ ਲਈ ਦਰਵਾਜ਼ਾ ਖੋਲ੍ਹਿਆ। ਲੇਕਿਨ ਸਾਨੂੰ ਕੋਈ ਪ੍ਰਮੁੱਖ ਹਿੰਦੂ ਚਿਹਰਾ ਜਿਹੜਾ ਹੈ ਉਹ ਅਕਾਲੀ ਦਲ ਜਾਂ ਸਿੱਖ ਹਿੱਤਾਂ ਜਾਂ ਸਿੱਖ ਹੱਕਾਂ ਦੀ ਐਡਵੋਕੇਸੀ ਕਰਦਾ ਨਜ਼ਰ ਨਹੀਂ ਆਉਂਦਾ। ਪਰ ਬੀਜੇਪੀ ਨੇ ਜਿਹੜਾ ਉਹਦੇ ਤੇ ਬਿਲਕੁਲ ਇੱਕ ਹਿੰਦੂ ਪਾਰਟੀ ਹੋਣ ਦਾ ਸੀ, ਜਿਹੜੀ ਕਿ ਉਹ ਹੈ ਵੀ ਸੀ, ਉਹ ਉਹਨਾਂ ਨੇ ਜਿਹੜਾ ਪਾਰਟ ਹੈ ਉਹਨੂੰ ਜ਼ਰੂਰ ਤੋੜਿਆ। ਅੱਜ ਜੇ ਕੈਪਟਨ ਅਮਰਿੰਦਰ, ਜਗਮੀਤ ਬਰਾੜ ਤੋਂ ਲੈ ਕੇ ਤੁਹਾਨੂੰ ਵੱਡੇ ਵੱਡੇ ਚਿਹਰੇ ਪੱਗਾਂ ਬੰਨ੍ਹ ਕੇ ਵੱਡੀਆਂ 7-7 ਮੀਟਰ ਦੀਆਂ ਉਹ ਇਹਨਾਂ ਦੀਆਂ ਸਟੇਜਾਂ ਤੇ ਬੈਠੇ ਨਜ਼ਰ ਆਉਂਦੇ ਨੇ, ਇਹ ਸਾਡੀ ਘਾਟ ਜ਼ਰੂਰ ਹੈ। ਪਰ ਮੈਂ ਸਮਝਦਾ ਵੀ ਪੰਜਾਬ ਦੇ ਲੋਕਾਂ ਦੀ ਕਲੈਕਟਿਵ ਕੌਨਸ਼ੀਅਸ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ। ਕਿਸਾਨ ਮੋਰਚੇ ਨੇ ਵੀ ਇਸ ਗੱਲ ਨੂੰ ਸਾਹਮਣੇ ਲਿਆਂਦਾ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣਾਂ ਦੇ ਜਿਹੜਾ ਉਹ ਪਾਸੇ ਰੱਖ ਕੇ ਡਾਇਰੈਕਟ ਨੋਮੀਨੇਸ਼ਨ ਦੀ ਲਾਈਨ ਥੱਲੇ ਵੀ ਜਿਹੜਾ ਸਾਹਮਣੇ ਆਇਆ। ਔਰ ਇਹ ਸਾਡੇ ਲਈ ਮੁਬਾਰਕ ਪਲ ਨੇ ਕਿ ਪੰਜਾਬ ਦੀ ਜਵਾਨੀ, ਅਣਖੀਲੀ ਜਵਾਨੀ, ਜਿਸ ਨੂੰ ਅਣਖੀਲਾ ਪੰਜਾਬ ਕਰਕੇ ਸਰ ਜਸਵੰਤ ਸਿੰਘ ਖਾਲੜਾ ਨੇ ਆਪਣੇ ਅਖੀਰਲੇ ਭਾਸ਼ਣ ਦੇ ਵਿੱਚ ਟੋਰਾਂਟੋ ਦੇ ਵਿੱਚ ਸੰਬੋਧਨ ਕੀਤਾ ਸੀ। ਅੱਜ ਸਾਨੂੰ ਉਹ ਅਣਖੀਲੀ ਜਵਾਨੀ, ਅਣਖੀਲਾ ਪੰਜਾਬ, ਗੈਰਤਮੰਦ ਸਿੱਖ ਨੌਜਵਾਨਾਂ ਦਾ, ਸਿੰਘਣੀਆਂ ਦਾ ਚੈਲੰਜ ਜਿਹੜਾ ਹੈ ਉਹ ਹਿੰਦੂਤਵਾ ਨੂੰ ਜਿਹੜਾ ਇਫੈਕਟਿਵਲੀ ਹੋਇਆ, ਮੈਨੂੰ ਲੱਗਦਾ ਵੀ ਇਹ ਮੈਸੇਜ ਜਿਹੜਾ ਜ਼ਿਆਦਾ ਪਾਵਰਫੁਲ ਹੀ ਗਿਆ। ਔਰ ਇਸ ਰੈਲੀ ਨੂੰ ਇਹਦੀ ਫੇਸ ਵੈਲਿਊ ਰਾਹੀਂ ਵੀ ਜੇ ਦੇਖਿਆ ਜਾਏ ਤਾਂ ਇਹ ਕੋਈ ਕਿਸੇ ਪਾਸੇ ਕਾਮਯਾਬੀ ਨਹੀਂ ਹੈ। ਲੇਕਿਨ ਜਦੋਂ ਤੱਕ 2027 ਆਣਾ, ਇਹਨਾਂ ਨੇ ਕਈ ਰੰਗ ਬਦਲਨੇ ਨੇ, ਕਈ ਜਿਹੜੀਆਂ ਨੇ ਸਾਜ਼ਿਸ਼ਾਂ ਕਰਨੀਆਂ ਨੇ। ਇਹਨਾਂ ਦੇ ਜਿਹੜਾ ਉਹਨਾਂ ਦੇ ਤੀਰਾਂ ਦੇ ਪੱਥੇ 'ਚ ਕਿਹੜਾ ਕਿਹੜਾ ਤੀਰ ਇਹਨਾਂ ਨੇ ਛੱਡਣਾ। ਸੋ ਅਸੀਂ ਤਾਂ ਇਹ ਗੁਜ਼ਾਰਿਸ਼ ਹੀ ਕਰ ਸਕਦੇ ਹਾਂ ਕਿ ਪੰਥਕ ਧਿਰਾਂ, ਜਿਵੇਂ ਇਸ ਜਲੰਧਰ ਦੇ ਇਕੱਠ ਦੇ ਵਿੱਚ ਇੱਕ ਪੋਜ਼ਿਟਿਵ ਸ਼ੁਰੂਆਤ ਹੈ, ਉਸ ਤੋਂ ਪਹਿਲਾਂ 26 ਜਨਵਰੀ ਦੇ ਸਰਬੱਤ ਖਾਲਸੇ ਨੂੰ ਲੈ ਕੇ ਵੀ ਇੱਕ ਕਲੈਕਟਿਵ ਮੁਹਾਜ਼ ਦੀ ਗੱਲ ਸੀ। ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ ਤਾਂ ਕਿ ਸਿੱਖ ਵੋਟਾਂ ਜਿਹੜੀਆਂ ਨੇ ਇਹਨਾਂ 2027 ਦੀਆਂ ਚੋਣਾਂ ਦੇ ਵਿੱਚ ਉਹ ਅੱਡ-ਅੱਡ ਖੈਮਿਆਂ 'ਚ ਨਾ ਵੰਡੀਆਂ ਜਾਣ ਤੇ ਇਸ ਕਿਸਮ ਦੀ ਸਿਚੁਏਸ਼ਨ ਨਾ ਬਣੇ ਕਿ ਜਾਂ ਹੰਗ ਅਸੈਂਬਲੀ ਹੋਏ ਜਾਂ ਜਿਹੜੀ ਹੈ ਉਹ ਸੱਤਾ ਨੂੰ ਕਰਨ ਦੀ ਜਿਹੜਾ ਹੈ ਉਸ ਦਾ ਵੇਟੇਜ ਬੀਜੇਪੀ ਕੋਲ ਹੋਏ ਜਾਂ ਆਮ ਆਦਮੀ ਪਾਰਟੀ ਕੋਲ ਹੋਏ। ਬਿਲਕੁਲ ਡਾਕਟਰ ਸਾਹਿਬ, ਇਹ ਇੱਕ 2027 ਦੀਆਂ ਚੋਣਾਂ ਕਿਉਂਕਿ ਕੁਝ ਮਹੀਨੇ ਰਹਿ ਗਏ ਆ, ਉਹ ਪੰਜਾਬ ਦੀ ਸਿਆਸਤ ਦੇ ਉੱਤੇ, ਪੰਜਾਬ ਦਾ ਜਿਹੜਾ ਅਸੀਂ ਕਹਿ ਸਕਦੇ ਕਿ ਹਰ ਤਰਜ਼ ਦੀ ਜ਼ਿੰਦਗੀ ਆ ਪੰਜਾਬ ਦੀ, ਉਹਦੇ ਤੇ ਬੜਾ ਵੱਡਾ ਇਹਦਾ ਅਸਰ ਹੋਣਾ ਤੇ ਬੜੀ ਇੰਪੋਰਟੈਂਟ ਚੋਣ ਜਿਹੜੀ ਆ ਉਹ ਇਸ ਵਾਰ ਸਮਝੀ ਜਾ ਰਹੀ ਆ। ਤੇ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਜਿਹੜਾ ਭਾਜਪਾ ਦਾ ਇਹ ਸਾਰਾ ਆ, ਮੈਨੂੰ ਲੱਗਦਾ ਵੀ ਸਾਡੇ ਦਰਸ਼ਕਾਂ ਦੇ ਲਈ ਬੜੀ ਸਪਸ਼ਟ ਗੱਲ ਆ ਕਿ ਇਹ ਇੱਕ ਪੋਜ਼ਿਟਿਵ ਗੱਲ ਆ ਕਿ ਸਿੱਖ ਜਥੇਬੰਦੀਆਂ ਨੇ ਪੈਰਲਲ ਚੈਲੰਜ ਵੀ ਕੀਤਾ ਉਸ ਨੈਰੇਟਿਵ ਨੂੰ ਜੋ ਅਮਿਤ ਸ਼ਾਹ ਲੈ ਕੇ ਆ ਰਿਹਾ ਸੀ, ਤੇ ਨਾਲ ਹੀ ਜਿਹੜਾ ਸਿੱਖਾਂ ਦੇ ਵਿੱਚ ਕੋਈ ਬਹੁਤੀ ਇਨਰੋਡਸ ਜਿਹੜੀਆਂ ਹਜੇ ਆਮ ਲੋਕਾਂ ਦੇ ਵਿੱਚ ਉਹ ਨਜ਼ਰ ਨਹੀਂ ਆਈਆਂ ਇਸ ਰੈਲੀ ਦੇ ਰਾਹੀਂ। ਤੇ ਅਗਲੇ ਮਸਲੇ ਤੇ ਡਾਕਟਰ ਸਾਹਿਬ, ਹੁਣ ਜਦੋਂ ਮੈਂ ਜਾਣਾ ਤਾਂ ਮਤਲਬ ਇਰਾਨ ਤੇ ਬਨਾਮ ਅਮਰੀਕਾ ਤੇ ਇਜ਼ਰਾਈਲ ਦਾ ਜਿਹੜਾ ਗਠਜੋੜ ਆ, ਜਿਹੜੀ ਇਹਨਾਂ ਦੀ ਜੰਗ ਚੱਲ ਰਹੀ ਆ ਮਿਡਲ ਈਸਟ ਦੇ ਵਿੱਚ, ਉਹ ਲਮਕਦੀ ਨਜ਼ਰ ਆ ਰਹੀ ਆ। ਮਤਲਬ ਜਦੋਂ ਅਸੀਂ ਦੇਖ ਰਹੇ ਹਾਂ ਕਿ ਹਾਲਾਂਕਿ ਅਮਰੀਕਾ ਦੇ ਵੱਲੋਂ ਜਾਂ ਇਜ਼ਰਾਈਲ ਦੇ ਵੱਲੋਂ ਜਿਹੜੇ ਅਫੀਸ਼ੀਅਲ ਸਟੇਟਮੈਂਟਸ ਨੇ, ਚਾਹੇ ਉਹ ਉਹਨਾਂ ਦੇ ਪ੍ਰੈਜ਼ੀਡੈਂਟ ਦੀਆਂ ਹੋਣ, ਅਮਰੀਕਨ ਪ੍ਰੈਜ਼ੀਡੈਂਟ ਦੀਆਂ, ਜਾਂ ਫਿਰ ਉਹਨਾਂ ਦੇ ਆਰਮੀ ਦੇ ਜਿਹੜੇ ਟੌਪ ਅਫੀਸ਼ੀਅਲਸ ਨੇ ਉਹਨਾਂ ਦੀਆਂ ਹੋਣ, ਉਹ ਵਾਰ-ਵਾਰ ਇਹ ਇਸ਼ਾਰਾ ਕਰਦੇ ਰਹੇ ਆ ਕਿ ਅਸੀਂ ਇਰਾਨ ਦੇ ਜਿਹੜੇ ਭਾਵੇਂ ਉਹ ਉਹਨਾਂ ਦਾ ਮਿਜ਼ਾਈਲ ਇਨਫਰਾਸਟਰਕਚਰ ਆ ਜਾਂ ਹੋਰ ਜਿਹੜਾ ਸਾਰਾ ਨੇਵੀ ਹੋਵੇ ਜਾਂ ਇਹੋ ਜਿਹੇ ਜਿਹੜੇ ਸਟਰਕਚਰਸ ਨੇ ਅਸੀਂ ਉਹ ਤਬਾਹ ਕਰਦੇ ਆ ਤੇ ਲਗਭਗ ਜੰਗ ਜਿਹੜੀ ਆ ਉਹ ਖਾਤਮੇ ਵੱਲ ਨੂੰ ਵੱਧ ਰਹੀ ਆ। ਪਰ ਹੁਣ ਜਿਹੜਾ ਸਟੇਟ ਆਫ ਹੋਮਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਹ ਇੱਕ ਬੜਾ ਅਹਿਮ ਜਿਹੜੀ ਕੜੀ ਬਣ ਗਈ ਇਸ ਜੰਗ ਦੇ ਵਿੱਚ, ਜਿਹਦੇ ਵਿੱਚ ਇਰਾਨ ਜਿਹੜਾ ਆ ਉਹਦੇ ਕੋਲ ਅਸੀਂ ਮਤਲਬ ਉਹਦਾ ਜਿਹੜਾ ਪਲੜਾ ਆ ਉਹ ਭਾਰੀ ਨਜ਼ਰ ਆ ਰਿਹਾ ਫਿਲਹਾਲ ਹੁਣ ਤੱਕ ਦੀ ਸਥਿਤੀ ਦੇ ਵਿੱਚ। ਤੇ ਜਿਹੜੀ ਇਹ ਜੰਗ ਆ ਇੱਕ ਪਾਸੇ ਜਿੱਥੇ ਲਮਕਦੀ ਨਜ਼ਰ ਆ ਰਹੀ ਆ ਤੇ ਅਟੈਕ ਵੀ ਵੱਧ ਰਹੇ ਆ, ਤੁਸੀਂ ਕਿਵੇਂ ਦੇਖ ਰਹੇ ਹੋ ਕਿ ਇਹ ਮਤਲਬ
ਕਿੱਧਰ ਨੂੰ ਜਿਹੜੀ ਇਹ ਜੰਗ ਆ ਇਸ ਤੋਂ ਬਾਅਦ ਤੁਰ ਸਕਦੀ ਆ? ਇਹ ਕੁਝ ਦਿਨਾਂ ਦੇ ਵਿੱਚ ਖਤਮ ਹੋਣ ਦੀ ਸੰਭਾਵਨਾ ਤੁਹਾਨੂੰ ਲੱਗ ਰਹੀ ਹੈ, ਜਾਂ ਤੁਹਾਨੂੰ ਲੱਗ ਰਿਹਾ ਵੀ ਜਿਹੜੀ ਇਰਾਨ ਆ ਉਹ ਇਹਨੂੰ ਲੰਮੀ ਰੈਜ਼ਿਸਟੈਂਸ ਜਿਹੜੀ ਆ ਹਜੇ ਉਹ ਦੇ ਸਕਦਾ ਹੈ? ਦੇਖੋ, ਜੂਨ 2025 ਦੇ ਵਿੱਚ ਜਿਹੜੀ 12 ਰੋਜ਼ਾ ਜੰਗ ਇਜ਼ਰਾਈਲ ਔਰ ਈਰਾਨ ਦੇ ਵਿੱਚ ਚੱਲੀ, ਜ਼ਾਹਰ ਹੈ ਕਿ ਉਸ ਦੇ ਵਿੱਚ ਜੋ ਉਹ ਇੱਕ ਟ੍ਰੇਲਰ ਵਾਂਗ ਲੱਗਦੀ ਹੈ, ਜੋ ਕਿ ਹੁਣ ਪਿਛਲੇ ਆਲਮੋਸਟ 17 ਦਿਨਾਂ ਤੋਂ ਵਾਪਰ ਰਿਹਾ, ਕਿਉਂਕਿ 28 ਫਰਵਰੀ ਨੂੰ ਇਜ਼ਰਾਈਲ ਔਰ ਅਮਰੀਕਾ ਦੀਆਂ ਹਵਾਈ ਜਿਹੜੀਆਂ ਨੇ ਉਹ ਹਮਲਿਆਂ ਦੇ ਵਿੱਚ ਮਿਸਟਰ ਖਮੀਨਾਈ, ਜਿਹੜਾ ਉਹਨਾਂ ਦਾ 86 ਸਾਲਾਂ ਦਾ ਆਇਤੁੱਲਾ ਵੀ, ਰਿਲੀਜੀਅਸ ਹੈਡ ਵੀ ਔਰ ਪੋਲੀਟੀਕਲ ਡਿਸੀਜਨ ਮੇਕਰ ਵੀ, ਔਰ ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਦਾ ਹੈਡ, ਉਹਨਾਂ ਦਾ ਐਡਵਾਈਜ਼ਰ, ਔਰ ਇੱਕ ਅੰਦਾਜ਼ੇ ਮੁਤਾਬਕ 60 ਦੇ ਕਰੀਬ ਅਫੀਸ਼ੀਅਲ, ਜਿਨ੍ਹਾਂ 'ਚ ਖਮੀਨਾਈ ਦੇ ਆਪਣੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਸ਼ਾਮਲ ਸਨ, ਉਹ ਮਾਰੇ ਗਏ। ਸੋ ਇਸ ਦੀ ਸ਼ੁਰੂਆਤ ਹੋਈ। ਅੱਜ ਆਲਮੋਸਟ 17ਵਾਂ ਦਿਨ ਹੈ, ਔਰ ਇਹਨਾਂ 17 ਦਿਨਾਂ ਦੇ ਵਿੱਚ ਕਿਹਨੇ ਕਿਹਦਾ ਕੀ ਨੁਕਸਾਨ ਕੀਤਾ ਹੈ, ਪੋਲੀਟੀਕਲ ਏਜੰਡਾ ਕੀ ਹੈ, ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਇਹਦੀਆਂ ਜੜ੍ਹਾਂ ਵੀ ਜਦੋਂ ਜੂਨ ਦੇ ਵਿੱਚ 12 ਰੋਜ਼ਾ ਜੰਗ ਇਜ਼ਰਾਈਲ ਦੇ ਪੁਸ਼ ਕਰਨ ਦੇ ਉੱਤੇ ਹੁੰਦੀ ਹੈ, ਔਰ ਨਤੀਜੇ ਦੇ ਤੌਰ ਤੇ ਉਹ ਬੰਦ ਵੀ ਇਜ਼ਰਾਈਲ ਦੇ ਕਹਿਣ ਦੇ ਉੱਤੇ ਹੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਸੀਜ਼ਫਾਇਰ ਲਾਈਨ ਵੱਲ ਵਧਦੇ ਨੇ। ਔਰ ਈਰਾਨ, ਮੈਂ ਸਮਝਦਾ ਵੀ ਅਸੀਂ ਹਾਲਾਂਕਿ ਇਸ ਦੇ ਵਿੱਚ ਸਿੱਖ ਕੌਮ ਦੀ ਪੋਜੀਸ਼ਨ ਜਿਹੜੀ ਹੈ ਉਹ ਇਸ ਕਿਸਮ ਦੀ ਹੈ ਕਿ ਅਸੀਂ ਜਿੱਥੇ ਧੱਕੇ ਜਾਂ ਜ਼ਬਰ ਦੇ ਖਿਲਾਫ ਹੈ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜੇ ਇਸ ਲੈਵਲ ਦੇ ਏਜੰਡੇ ਨੇ ਇਹ ਕੋਈ ਅੱਜ ਤੈਅ ਨਹੀਂ ਹੋਇਆ, ਜਾਂ ਈਵਨ ਜੂਨ 25 ਤੈਅ ਨਹੀਂ ਸੀ ਹੋਇਆ। ਅਸੀਂ ਸਮਝਦੇ ਹਾਂ ਵੀ 9/11 ਤੋਂ ਬਾਅਦ ਹੀ ਜਿਹੜੀਆਂ ਹੁਣ ਬਹੁਤ ਸਾਰੀਆਂ ਕੁਝ ਵਿਸਲ ਬਲੋਅਰ CIA ਦੇ ਬਾਹਰ ਨੇ, ਜਾਂ ਜਿਹੜਾ ਟੱਕਰ ਕਾਰਲਸਨ ਵਰਗੇ ਜਿਹੜੇ ਮੇਕ ਅਮਰੀਕਾ ਗ੍ਰੇਟ ਅਗੇਨ ਵੇਲੇ ਪ੍ਰੈਜ਼ੀਡੈਂਟ ਟਰੰਪ ਦੇ ਰਾਈਟ ਹੈਂਡ ਮੈਨ ਔਰ ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਵੀ ਮੇਨ ਸਪੀਕਰ ਦੇ ਤੌਰ ਤੇ, ਔਰ ਹੋਰ ਵੀ ਜਿਹੜੇ ਕੁਝ ਜਿਹੜੇ ਨੇ, ਈਵਨ ਪ੍ਰੈਜ਼ੀਡੈਂਟ ਟਰੰਪ ਦਾ ਆਪਣਾ ਕਹਿਣਾ ਹੈ ਕਿ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਕੇ ਫਿਲਸਫੀਕਲੀ ਉਹ ਇਸ ਜੰਗ ਦੇ ਹੱਕ ਵਿੱਚ ਨਹੀਂ ਸੀ। ਸੋ ਅਮਰੀਕਾ ਦੇ ਵਿੱਚ ਵੀ ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜਾ ਕੈਂਪ ਹੈ, ਉਸ ਦੇ ਵਿੱਚ ਵੀ ਇਸ ਦੇ ਉੱਤੇ ਡਿਵੀਜ਼ਨ ਹੈ। ਔਰ ਮੈਂ ਓਨੈਸਟਲੀ ਇਹ ਕਹਿ ਸਕਦਾ ਵੀ ਸਿੱਖ ਕੌਮ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਦੋ ਪੈਰਲਲ ਰਾਵਾਂ ਨੇ, ਕਿਉਂਕਿ ਇੱਕ ਜ਼ਾਹਰ ਹੈ ਕਿ ਸਾਡਾ ਜਿਹੜਾ ਬਿਲਟ ਇਨ ਮਾਈਂਡਸੈਟ ਹੈ ਹਰ ਸਿੱਖ ਦਾ, ਉਹ ਅੰਡਰਡੌਗ ਦੇ ਨਾਲ ਹੈ, ਜਿਹਦੇ ਉੱਤੇ ਧੱਕਾ ਹੁੰਦਾ ਹੈ, ਜ਼ਿਆਦਤੀ ਹੁੰਦੀ ਹੈ, ਜਾਂ ਸਾਨੂੰ ਲੱਗਦਾ ਹੈ ਵੀ ਕਮਜ਼ੋਰ ਤੇ ਰਹਿ। ਲੇਕਿਨ ਦੂਸਰਾ ਪੱਖ ਜਿਹੜੇ ਪੋਲੀਟੀਕਲ ਅਵੇਅਰਨੈਸ ਵਾਲੇ ਨੇ, ਉਹ ਇਹ ਸਮਝਦੇ ਨੇ ਕਿ ਵੀ ਇਹ ਜਿਹੜੀ ਸਾਰੀ ਨਿਊ ਮੈਪ ਮੇਕਿੰਗ ਹੋ ਰਹੀ ਹੈ, ਕਿਉਂਕਿ ਇਸ ਸਾਰੇ 'ਚ ਜਿਹੜਾ ਅਸੀਂ ਇਹਨਾਂ 17 ਦਿਨਾਂ ਦੇ ਵਿੱਚ ਦੇਖਾਂਗੇ, ਈਰਾਨ ਤਾਂ ਖੜਾ ਹੈ ਉਹ, ਔਰ ਈਰਾਨ ਦੀ ਸਕਸੈਸ ਜੇ ਓਵਰਆਲ ਮਹੀਨਿਆਂ ਬਾਅਦ ਵੀ ਜੰਗ ਚੱਲੇ, ਜੇ ਈਰਾਨ ਐਜ਼ ਏ ਐਂਟੀਟੀ ਸਰਵਾਈਵ ਕਰ ਜਾਂਦਾ ਹੈ, ਉਹਦੀ ਫ੍ਰੈਗਮੈਂਟੇਸ਼ਨ ਨਹੀਂ ਹੁੰਦੀ, ਉਹਨਾਂ ਦੀ ਸਿਵਲ ਵਾਰ ਨਹੀਂ ਹੁੰਦੀ, ਤੇ ਉਹ ਈਰਾਨ ਦੀ ਕਾਮਯਾਬੀ ਮੰਨੀ ਜਾਏਗੀ। ਇਹ ਮੈਂ ਐਕਸਪਰਟਸ ਦੇ ਹਵਾਲੇ ਨਾਲ ਕਹਿ ਰਿਹਾ। ਪਰ ਇੱਕ ਗੱਲ ਬੜੀ ਕਲੀਅਰ ਹੈ ਵੀ ਜਿਹੜੀਆਂ 6-7 ਗਲਫ ਸਟੇਟਸ ਨੇ ਉਹ ਓਬਲੀਟਰੇਟ ਹੋ ਗਈਆਂ, ਕਿਉਂਕਿ ਇਸ ਵੇਲੇ ਜੇ ਅਸੀਂ ਦੇਖੀਏ ਕਿ ਉਹ UAE ਹੋਏ, ਉਹ ਕੁਵੈਤ ਹੋਏ, ਉਹ ਕਤਰ ਹੋਏ, ਔਰ ਇਹਨਾਂ ਦੇ ਨਾਲ ਨਾਲ ਈਵਨ ਇਰਾਕ ਔਰ ਸਾਊਦੀ ਅਰੇਬੀਆ ਤੱਕ ਜਿਹੜੇ ਅਮਰੀਕਨ ਸ਼ੈਲਟਰ ਦੇ ਥੱਲੇ ਸੀ, ਜਿਹੜਾ ਇਹਨਾਂ ਦਾ ਵੱਡਾ ਬੇਸ ਬਹਿਰੀਨ ਦੇ ਵਿੱਚ, ਜਿਹਦੇ 25,000 ਫੌਜੀ ਔਰ ਪੂਰਾ ਨੇਵਲ ਬੇਸ ਵੀ 6th ਫਲੀਟ ਦਾ, ਔਰ ਦੂਸਰੇ ਉਹ ਸਾਰੇ ਜਿਹੜੇ ਨੇ ਉਹ ਆਪਣੀ ਸਿਕਿਉਰਿਟੀ ਦੇ ਲਈ ਉਹਨਾਂ ਨੂੰ ਤਾਂ ਖਾਲੀ ਕਰਾ ਲਿਆ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਇਹ ਤਾਂ ਨਹੀਂ ਹੈ ਕਿਤੇ ਵੀ ਈਰਾਨ ਤੋਂ ਪਹਿਲਾਂ, ਜਿਵੇਂ ਹੁਣ ਬਹਿਰੀਨ ਦੇ ਵਿੱਚ ਜਾਂ ਕੁਝ ਥਾਵਾਂ ਦੇ ਉੱਤੇ ਇਹ ਖਬਰਾਂ ਨੇ ਵੀ ਲੋਕ ਪ੍ਰੋਟੈਸਟ, ਦੇਖੋ ਕਿਉਂਕਿ ਨਾ ਤਾਂ ਸਿਸਟਮ ਈਰਾਨ ਦੇ ਵਿੱਚ ਕੋਈ ਆਈਡੀਅਲ ਲੋਕਤੰਤਰੀ ਸਿਸਟਮ ਹੈ, ਤੇ ਨਾ ਹੀ ਜਿਹੜੀਆਂ ਇਹ ਗਲਫ ਸਟੇਟਸ ਨੇ, ਖਾਸ ਤੌਰ ਤੇ ਜਿੱਥੇ ਸ਼ੇਖਡਮ ਹੈ ਔਰ ਇਹ ਟੱਬਰ ਕੰਟਰੋਲ ਕਰਦੇ ਨੇ। ਸੋ ਬਾਕੀ ਜਿਹੜਾ ਪੋਲੀਟੀਕਲ ਏਜੰਡਾ, ਜਿਵੇਂ ਅਸੀਂ ਕਿਹਾ ਵੀ 9/11 ਤੋਂ ਬਾਅਦ ਜਿਹੜੇ 7 ਇਸਲਾਮਿਕ ਮੁਲਕ ਜਿਨ੍ਹਾਂ ਨੂੰ ਟਾਰਗੇਟ ਦੇ ਉੱਤੇ ਸੀ ਕਿ ਭਾਈ ਇਹਨਾਂ ਨੂੰ ਡੀਸਟੈਬਿਲਾਈਜ਼ ਕਰਨਾ ਹੈ, ਉਹ ਇਹਨਾਂ ਦੀ ਏਜੰਸੀ ਹੋਏ, ਮੋਸਾਦ ਹੋਏ, ਉਹਨਾਂ ਦੇ ਵਿੱਚ 6 ਆਲਰੇਡੀ ਉਹ ਸੋਮਾਲੀਆ ਹੋਏ, ਸੁਡਾਨ ਹੋਏ, ਇਰਾਕ ਹੋਏ, ਲਬਨਾਨ ਹੋਏ, ਸੀਰੀਆ ਹੋਏ, ਇਹ ਆਲਰੇਡੀ ਜਿਹੜੇ ਨੇ ਉਸ ਨੂੰ ਈਰਾਨ ਉਸ ਸਾਰੀ ਸ਼੍ਰੰਖਲਾ ਦੇ ਵਿੱਚ ਅਖੀਰਲਾ ਮੁਲਕ ਹੈ।
ਹੁਣ ਜਦੋਂ ਅਸੀਂ ਈਰਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜਿਵੇਂ ਮੈਂ ਆਪਣੇ ਪਹਿਲੇ ਪ੍ਰੋਗਰਾਮਾਂ 'ਚ ਵੀ ਸੱਚੋ ਸੱਚ ਕਿਹਾ ਕਿ ਵੀ ਡੋਂਟ ਹੈਵ ਏ ਡੌਗ ਇਨ ਦਾ ਫਾਈਟ, ਇਸ ਲਈ ਅਸੀਂ ਪੋਲੀਟੀਕਲੀ ਇਹ ਸਮਝਦੇ ਹਾਂ ਵੀ ਡੀਸਟੈਬਿਲਾਈਜੇਸ਼ਨ ਕਿਸੇ ਵੀ ਥਾਂ ਦੇ, ਔਰ ਆਲਰੇਡੀ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਆਲਰੇਡੀ ਰੈਫਿਊਜੀ ਕ੍ਰਾਈਸਿਸ ਵੀ ਸ਼ੁਰੂ ਹੋ ਗਿਆ, ਟਰਕੀ ਵੱਲ ਵੀ ਜਾਣੇ ਸ਼ੁਰੂ ਹੋਏ ਨੇ ਈਰਾਨ ਦੇ ਲੋਕ ਔਰ ਦੂਸਰੇ। ਔਰ ਇਹ ਜਦੋਂ ਇੱਕ ਪ੍ਰੋਬਲਮ ਨੂੰ ਕੋਈ ਸੋਲਵ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ, ਜੇ ਈਰਾਨ ਦੀਆਂ ਨਿਊਕਲੀਅਰ ਪ੍ਰੋਗਰਾਮ ਬਿਲਟ ਕਰਨ ਜਾਂ ਯੂਰੇਨੀਅਮ ਐਨਰਿਚਮੈਂਟ ਦੀ ਗੱਲ ਜਿਸ ਉੱਤੇ ਗੱਲਬਾਤ ਹੋ ਰਹੀ ਸੀ, ਜਿਹੜਾ ਇਸ ਸਾਰੇ ਦੀ ਇੱਕ ਟ੍ਰੈਜੇਡੀ ਹੈ। ਮੈਂ ਦੋ ਟ੍ਰੈਜੇਡੀਜ਼ ਦੇ ਗੱਲ ਕਰਾਂਗਾ, ਪੋਲੀਟੀਕਲ ਆਊਟਕਮ ਤਾਂ ਵਕਤ ਦੱਸੇਗਾ ਵੀ ਕਿੱਧਰ ਨੂੰ ਗੱਲ ਜਾਏਗੀ। ਪਹਿਲਾ, ਨੈਗੋਸ਼ੀਏਸ਼ਨ ਦੇ ਨਾਲ ਕਿਸੇ ਗੱਲ ਦਾ ਹੱਲ। ਸੋ ਇਸ ਮਾਮਲੇ 'ਚ ਦੋ ਵਾਰ ਇਵੇਂ ਹੋਇਆ, ਜਦੋਂ ਕਿ ਗਜ਼ਾ ਦੇ ਮੁੱਦੇ ਦੇ ਉੱਤੇ ਹਮਾਸ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਦੋਹਾ ਕਤਰ ਦੇ ਵਿੱਚ ਚੱਲ ਰਹੀ ਸੀ, ਤੇ ਇਜ਼ਰਾਈਲ ਨੇ ਉਸ ਥਾਂ ਤੇ ਅਟੈਕ ਕੀਤਾ, ਜਿਹੜਾ ਕਿ ਇਨਫੈਕਟ ਉਹ ਮੀਡੀਏਸ਼ਨ ਅਮਰੀਕਾ ਔਰ ਇਜ਼ਰਾਈਲ ਦੇ ਕਹਿਣ ਤੇ ਕਰ ਰਿਹਾ ਸੀ। ਇਹ ਵੱਖਰੀ ਕਹਾਣੀ ਹੈ ਕਿ ਵੀ ਹਮਾਸ ਵਾਲਿਆਂ ਨੂੰ ਪਤਾ ਸੀ ਜਾਂ ਮੌਕੇ ਦੇ ਉੱਤੇ ਅੱਗੇ ਪਿੱਛੇ ਹੋਏ ਬਚਾਅ ਹੋ ਗਿਆ, ਪਰ ਇਹਨੇ ਜਿਹੜਾ ਡਿਪਲੋਮੇਸੀ ਜਾਂ ਟਰਸਟ ਹੁੰਦਾ ਹੈ ਗੱਲਬਾਤ ਦਾ, ਉਹਨੂੰ ਤੋੜਿਆ। ਦੂਸਰਾ ਪਾਰਟ, ਈਰਾਨ ਦੇ ਮੁੱਦੇ ਦੇ ਉੱਤੇ ਤਿੰਨ ਜਿਹੜੇ ਆਬਜੈਕਟਿਵ ਅਮਰੀਕਾ ਜਾਂ ਇਜ਼ਰਾਈਲ ਦੇ ਸੀ, ਪਰ ਮੈਂ ਇਹਨੂੰ ਅਮਰੀਕਾ ਦੇ ਇਸ ਲਈ ਨਹੀਂ ਕਹਿੰਦਾ, ਇਜ਼ਰਾਈਲ ਦੀ ਵਾਰ ਹੈ। ਔਰ ਅਸੀਂ ਬੇਸ਼ੱਕ ਅਮਰੀਕਨ ਸਿਟੀਜ਼ਨ ਹੋਣ ਦੇ ਨਾਤੇ ਅਮਰੀਕਾ ਨਾਲ ਸਾਡੇ ਹਿੱਤ ਜੁੜੇ ਹੋਏ ਨੇ, ਪਰ ਜਿਹੜੀ ਗੱਲ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਇੱਕ ਵੱਡਾ ਸੈਕਸ਼ਨ ਮਹਿਸੂਸ ਕਰਦਾ ਵੀ ਇਹ ਸਾਡੀ ਜੰਗ ਨਹੀਂ ਹੈ, ਇਹ ਇਜ਼ਰਾਈਲ ਦੀ। ਔਰ ਉਹਦੇ ਨਾਲ ਫਿਰ ਬਿਬਲੀਓਗ੍ਰਾਫੀ ਜੁੜ ਗਈ, ਉਹਦੇ ਨਾਲ ਜੈਨੇਸਿਸ 1 ਜੁੜ ਗਿਆ, ਗ੍ਰੇਟਰ ਇਜ਼ਰਾਈਲ ਦੀ ਗੱਲ ਜੁੜ ਗਈ। ਜਿਹੜੇ ਇੱਥੇ 20% ਦੇ ਕਰੀਬ ਬਿਬਲੀਕਲ ਕਹਾਣੀਆਂ 'ਚ ਯਕੀਨ ਰੱਖਣ ਵਾਲੇ ਕ੍ਰਿਸਚੀਅਨਸ ਨੇ, ਉਹ ਸਪੋਰਟ ਤੇ ਆ ਗਏ। ਸੋ ਉਹਦੇ ਥੱਲੇ ਉਹਨਾਂ ਨੂੰ, ਉਹ ਤਾਂ ਉਸ ਡ੍ਰੀਮ ਵੱਲ ਵੀ ਤੁਰ ਰਹੇ ਨੇ ਗ੍ਰੇਟਰ ਇਜ਼ਰਾਈਲ ਦਾ, ਜਿੱਥੇ ਨੀਲ ਦਰਿਆ ਤੋਂ ਲੈ ਕੇ ਜਿਹੜਾ ਇਜਿਪਟ ਹੈ ਤੇ ਜਾਰਡਨ ਤੱਕ ਔਰ ਸੀਰੀਆ ਤੱਕ ਜਿਹੜਾ ਇਹ ਜੇ ਲੈ ਲੈਣ ਜਿਹੜੇ ਇਜ਼ਰਾਈਲ ਵਾਲੇ ਨੇ, ਤੇ ਇਹ ਕਹਿੰਦੇ ਨੇ ਵੀ ਇਹ ਬਿਬਲੀਕਲ ਜਿਹੜੀ ਪ੍ਰੋਫੈਸੀ ਹੈ ਮਸਾਇਆ ਦੇ ਆਉਣ ਦੀ, ਉਹਨੂੰ ਫੁੱਲਫਿਲ ਕਰਦਾ। ਔਰ ਇਹ ਗੱਲ ਕੋਈ ਛੋਟਾ ਮੋਟਾ ਨਹੀਂ ਕਹਿੰਦਾ। ਮਾਈਕ ਹਕਬੀ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਇਜ਼ਰਾਈਲ ਦੇ ਵਿੱਚ, ਉਹਨਾਂ ਨੇ ਜਦੋਂ ਟੱਕਰ ਕਾਰਲਸਨ ਨੂੰ ਇੰਟਰਵਿਊ ਦਿੱਤਾ ਤੇ ਉਹਨਾਂ ਨੇ ਐਕਸਪਲਿਸਿਟਲੀ ਇਹ ਗੱਲ ਕਹੀ ਜਿਹੜੀ ਮੈਂ ਰਿਪੀਟ ਕੀਤੀ। ਹੁਣ ਜਦੋਂ ਕਿਸੇ ਚੀਜ਼ ਦੇ ਨਾਲ ਇੱਕ ਮਜ਼ਹਬੀ ਜਨੂਨ ਵੀ ਰਲ ਜਾਏ, ਔਰ ਇਹ ਕੱਲਾ ਈਸਾਈਆਂ ਤੱਕ ਮਹਿਦੂਦ ਨਹੀਂ, ਮੈਂ ਜਦੋਂ ਇਸਲਾਮਿਕ ਹਵਾਲੇ ਨਾਲ ਪਾਕਿਸਤਾਨ ਦੇ ਜਾਂ ਦੂਸਰੇ ਕੁਝ ਇਸਲਾਮਿਕ ਜਿਹੜੇ ਖਾਸ ਤੌਰ ਤੇ ਹਦੀਸਾਂ ਨੂੰ ਇੱਕ ਵੱਡਾ ਸੋਰਸ ਮੰਨਦੇ ਨੇ, ਉਹ ਜਦੋਂ ਹਵਾਲਾ ਦਿੰਦੇ ਨੇ, ਉਹ ਵੀ ਇਹਨੂੰ ਜਸਟੀਫਾਈ ਕਰਦੇ ਨੇ ਕਿ ਇਹ ਗ੍ਰੇਟਰ ਇਜ਼ਰਾਈਲ ਬਣੇਗਾ, ਇਹ ਅਰਬ ਦੇ ਸਾਰੇ ਰਾਜੇ ਜਿਹੜੇ ਨੇ ਇਹ ਇਸਲਾਮ ਤੋਂ ਦੂਰ ਜਾ ਚੁੱਕੇ ਨੇ, ਡਿੱਗਣਗੇ, ਫਿਰ ਹਜ਼ਰਤ ਮਹਿੰਦੀ ਆਣਗੇ, ਫਿਰ ਉਹ ਉਹਨਾਂ। ਸੋ ਮੈਂ ਸਮਝਦਾ ਵੀ ਇਹ ਜਦੋਂ ਮਜ਼ਹਬੀ ਜਨੂਨ ਟੇਕ ਓਵਰ ਕਰਦਾ ਹੈ, ਇਹ ਵੀ ਇੱਕ ਪਾਸੇ ਜਿਹੜਾ ਕੈਲਸਨੈਸ ਨੂੰ ਜਨਮ ਦਿੰਦਾ ਹੈ। ਪਰ ਦੂਸਰਾ ਪੱਖ ਜਿਹੜਾ ਇਸ ਵੇਲੇ ਇਹਨਾਂ 15-16 ਦਿਨਾਂ ਤੋਂ ਬਾਅਦ ਵੀ ਕੋਈ ਵਿਚੋਲਗੀ ਦੀ ਲਾਈਨ, ਕਿਉਂਕਿ ਆਲਰੇਡੀ ਇਸ ਸਾਰੇ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਜਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਹੋਂਦ ਦੇ ਉੱਤੇ ਵੀ ਬੜਾ ਵੱਡਾ ਸਵਾਲੀਆ ਚਿੰਨ੍ਹ ਲੱਗਾ। ਮਾਈਟ ਇਜ਼ ਰਾਈਟ ਦੀ ਗੱਲ ਸਾਹਮਣੇ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਦਾਅਵੇ ਨੇ ਦੋਨੋਂ ਪਾਸਿਓਂ, ਮੈਨੂੰ ਲੱਗਦਾ ਵੀ ਇਸ ਵੇਲੇ ਇੰਨੀ ਮਿਸ ਇਨਫੋਰਮੇਸ਼ਨ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹਨੂੰ ਹੋਰ ਵੀ ਸੌਖਾ ਕਰ ਦਿੱਤਾ ਹੈ। ਲੇਕਿਨ ਇੱਕ ਗੱਲ ਬੜੀ ਯਕੀਨੀ ਹੈ ਵੀ ਰਜੀਮ ਚੇਂਜ ਵਾਲਾ ਜਿਹੜਾ ਪਹਿਲਾ ਏਜੰਡਾ ਸੀ, ਹਾਲ ਦੀ ਘੜੀ ਅੱਜ ਦੀ ਡੇਟ 'ਚ ਉਸ ਦੇ ਉੱਤੇ ਕੋਈ ਕਾਮਯਾਬੀ ਨਹੀਂ ਹੈ। ਠੀਕ ਹੈ, ਕੁਝ ਨਾਰਦਰਨ ਇਰਾਕ ਚੋਂ ਤੁਰਕਾਂ ਨੂੰ ਅੱਗੇ ਤੋਰਨ ਦੀ ਜਿਹੜੀ ਹੈ, ਨਾਟ ਤੁਰਕ, ਕੁਰਦਾਂ ਨੂੰ, ਆਰਮਡ ਜਿਹੜੇ ਨੇ ਉਹਨਾਂ ਨੂੰ ਤੋਰਨ ਦੀ ਲਾਈਨ ਚੱਲੀ ਹੋਈ ਹੈ। ਦੂਸਰੀ ਗੱਲ ਅਸੀਂ ਦੇਖਦੇ ਹਾਂ ਵੀ ਜੇ ਵਿਦਨ ਕੰਟਰੀ ਕੋਈ ਫੀਅਰ ਫੈਕਟਰ ਦੀ ਗੱਲ ਸੀ, ਉਹ ਵੀ ਜਿਵੇਂ ਉਹਨਾਂ ਦੀ ਲੀਡਰਸ਼ਿਪ ਪਬਲਿਕ ਜਿਹੜੀ ਹੈ ਉਹ ਰੈਲੀ ਦੇ ਵਿੱਚ ਖੁੱਲ ਕੇ ਆਈ, ਉਹ ਫੀਅਰ ਵੀ ਅਜੇ ਨਜ਼ਰ ਨਹੀਂ ਆਉਂਦਾ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਦਾ ਦਾਅਵਾ ਹੈ ਕਿ 25,000 ਤੋਂ ਜ਼ਿਆਦਾ ਉਹਨਾਂ ਨੇ ਟਾਰਗੇਟ ਜਿਹੜੇ ਨੇ ਉਹਨਾਂ ਦੇ ਉੱਤੇ ਨਿਸ਼ਾਨੇ ਲਾਏ ਨੇ। ਉਹਨਾਂ ਦਾ ਇਨਫਰਾਸਟ੍ਰਕਚਰ ਬੁਰੀ ਤਰ੍ਹਾਂ ਤਬਾਹ ਹੋਇਆ ਹੋਏਗਾ ਹਰ ਪੱਖ ਤੋਂ। ਔਰ ਜਿਹੜਾ ਇੱਕ ਆਈਲੈਂਡ ਖਾਸ ਤੌਰ ਤੇ ਜਿੱਥੇ 80% ਉਹਨਾਂ ਦਾ ਆਇਲ, ਉਸ ਦੀ ਜਿਹੜੀ ਹੈ ਰਿਫਾਈਨਿੰਗ ਹੁੰਦੀ ਹੈ, ਖਾਰ ਜਾਂ ਉਸ ਦਾ ਕੀ ਨਾਂ ਹੈ,
ਉਸ ਦੇ ਉੱਤੇ ਜਿਹੜੇ ਨੇ ਹਮਲੇ ਹੋਏ ਨੇ। ਔਰ ਆਉਣ ਵਾਲੇ ਪੀਰੀਅਡ 'ਚ ਅਗੇਨ ਪਿਛਲੇ 24 ਘੰਟੇ 'ਚ ਜਿਹੜਾ ਦੁਬਈ 에ਅਰਪੋਰਟ ਵੀ ਔਰ ਉਹਦੇ ਨਾਲ ਲੱਗਦੇ ਇੱਕ ਦੋ ਹੋਰ ਨਿਸ਼ਾਨੇ ਵੀ ਜਿਹੜੇ ਨੇ ਉਹਨਾਂ ਨੇ ਵਿਦਨ UAE ਲਏ ਨੇ। ਇਹ ਖਤਰਨਾਕ ਪਾਸੇ ਵੱਲ ਜਾ ਰਿਹਾ। ਜਿਹੜੀ ਸਟੇਟ ਆਫ ਹਾਰਮੂਜ਼ ਦੀ ਤੁਸੀਂ ਗੱਲ ਕੀਤੀ ਹੈ, ਇੱਕ ਸਟੇਜ ਤੇ ਅਮਰੀਕਾ ਦੇ ਡਿਫੈਂਸ ਸੈਕਟਰੀ ਨੇ ਡਾਇਰੈਕਟਲੀ ਕਲੇਮ ਕੀਤਾ ਸੀ ਕਿ ਸਾਡੀ ਸ਼ਿਪ ਜਾਣਗੇ ਖੋਲਣਗੇ, ਪਰ ਉਹ ਉਹਨਾਂ ਨੂੰ ਬਾਅਦ ਚ ਰਿਅਲਾਈਜ਼ ਹੋਇਆ ਸ਼ਾਇਦ ਇਹ ਸਾਰੀ ਇਨਐਕਸਪੀਰੀਅੰਸ ਟੀਮ ਵੀ ਹੈ ਕਿਤੇ ਕਿਸੇ ਹੱਦ ਤੱਕ ਕਿ ਵੀ ਇਹ ਸੰਭਵ ਨਹੀਂ ਹੈ। ਹੁਣ ਨੈਟੋ ਐਲਾਈਜ਼ ਨੂੰ ਔਰ ਜਿਨ੍ਹਾਂ ਦਾ ਤੇਲ ਉੱਥੋਂ ਜਾਂਦਾ ਉਹਨਾਂ ਨੂੰ ਇਹ ਚੈਲੰਜ ਥਰੋ ਕੀਤਾ ਗਿਆ ਵੀ ਤੁਸੀਂ ਆਪ ਖੁਲਵਾਓ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਪੀਰੀਅਡ ਹਾਲਾਂਕਿ ਕੋਈ ਇਜ਼ਰਾਈਲ ਨੇ ਈਰਾਨ ਨੇ ਉਹਨੂੰ ਬਲੌਕ ਨਹੀਂ ਕੀਤਾ ਹੈ, ਲੇਕਿਨ ਸਿਲੈਕਟਿਵ ਹੋ ਗਿਆ ਵੀ ਉਹੀ ਜਹਾਜ਼ ਜਾਏਗਾ ਜਿਹਨੂੰ ਅਸੀਂ ਪਰਮਿਟ ਕਰਾਂਗੇ। ਸੋ ਇੰਡੀਆ ਦੇ ਵੀ ਜਿਹੜਾ LPG ਗੈਸ ਵਾਲੇ ਵੀ 2 ਸ਼ਿਪ ਉਹਨਾਂ ਨੇ ਜਿਹੜੇ ਨੇ ਉਹ ਅੱਗੇ ਤੋਰੇ ਨੇ। ਹਾਲਾਂ ਅੱਜ ਹੀ ਮੈਂ ਲੇਟੈਸਟ ਦੇਖ ਰਿਹਾ ਸੀ ਕਿ ਉਹਨਾਂ ਦੇ ਜਿਹੜੀ ਇਨਸਾਈਡ ਕੋਈ ਨੈਗੋਸ਼ੀਏਸ਼ਨ ਚੱਲ ਰਹੀ ਹੈ ਅੱਗੋਂ ਹੋਰ ਜਹਾਜ਼ ਤੋਰਨ ਦੇ ਲਈ। ਜਿਹੜੇ 3 ਟੈਂਕਰ ਈਰਾਨ ਦੇ ਇੰਡੀਆ ਨੇ ਬਹੁਤ ਪਹਿਲਾਂ ਕੁਝ ਫਰਵਰੀ ਦੇ ਵਿੱਚ ਜਿਨ੍ਹਾਂ ਨੂੰ ਆਪਣੇ ਕਬਜ਼ੇ 'ਚ ਲਿਆ ਸੀ ਕਿ ਜੀ ਇਹ ਅਨਆਇਡੈਂਟੀਕਲ ਔਰ ਇਹ ਬਲੈਕ ਕਰ ਰਹੇ ਸੀ, ਉਹਨਾਂ ਦੀ ਰਿਲੀਜ਼ ਵੀ ਈਰਾਨ ਨੇ ਮੰਗੀ ਹੈ। ਔਰ ਇਹ ਵੀ ਭਾਰਤ ਦੀ ਫੋਰਨ ਅਫੇਅਰਸ ਮਿਨਿਸਟਰੀ ਨੇ ਕਿਹਾ ਕਿਉਂਕਿ ਟਰੰਪ ਔਰ ਉਹਨਾਂ ਦੇ ਸੈਕਟਰੀ ਆਫ ਡਿਫੈਂਸ ਜਿਹਨੂੰ ਸੈਕਟਰੀ ਆਫ ਵਾਰ ਕਹਿੰਦੇ ਨੇ, ਉਹਨੇ ਕਿਹਾ ਸੀ ਕਿ ਜੀ ਅਸੀਂ 7 ਮੁਲਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਉਹ ਆਪਣੇ ਜਿਹੜੇ ਨੇ ਅਗਾਊਂ ਜਿਹੜੇ ਡਿਫੈਂਸ ਸ਼ਿਪ ਨਾਲ ਭੇਜਣ ਉਹਨਾਂ ਟੈਂਕਰਸ ਦੇ। ਤੇ ਇੰਡੀਆ ਨੇ ਕਿਹਾ ਕਿ ਜੀ ਅਸੀਂ ਸਾਡੇ ਨਾਲ ਅਜੇ ਕੋਈ ਇਸ ਮੁੱਦੇ ਤੇ ਬਾਇਲੇਟਰਲ ਗੱਲਬਾਤ ਨਹੀਂ ਹੋਈ। ਸੋ ਮੈਨੂੰ ਲੱਗਦਾ ਵੀ ਇਸ ਸਾਰੇ ਦੇ ਵਿੱਚ ਇੰਡੀਆ ਇਨ ਪਾਰਟਿਕੂਲਰ ਟਰਬਲ 'ਚ ਹੋਏਗਾ। ਠੀਕ 48 ਘੰਟੇ ਪਹਿਲਾਂ 28 ਫਰਵਰੀ ਦੇ ਅਟੈਕ ਤੋਂ ਮੋਦੀ ਜਨਾਬ ਜਿਹੜੇ ਨੇ ਉਹ ਉਹਨਾਂ ਦੇ ਤੈਲ ਅਵੀਵ ਦੇ ਵਿੱਚ ਸਨ। ਉਹਨਾਂ ਦੀ ਪਾਰਲੀਮੈਂਟ ਜਿਹਨੂੰ ਕਨੈਸਟ ਕਹਿੰਦੇ ਨੇ ਉਹਨੂੰ ਵੀ ਐਡਰੈਸ ਕੀਤਾ। ਬਾਅਦ ਦੇ ਵਿੱਚ ਕੋਈ ਅਫਸੋਸ ਦਾ ਇਜ਼ਹਾਰ ਵੀ ਨਹੀਂ। ਬੇਸ਼ੱਕ ਜਿਹੜਾ ਬੱਚੀਆਂ ਦੇ ਮਾਰਿਆ ਜਾਣਾ, ਇਵਨ ਅਮਰੀਕਾ ਨੇ ਵੀ ਇਨਵੈਸਟੀਗੇਸ਼ਨ ਕਰਾਈ ਹੈ ਕਿ ਭਾਈ ਇਹ ਜਿਹੜੀਆਂ 170 ਦੇ ਕਰੀਬ ਬੱਚੀਆਂ ਔਰ ਟੀਚਰਸ ਪਹਿਲੇ ਸਟ੍ਰਾਈਕ ਦੇ ਵਿੱਚ ਮਾਰੀਆਂ ਗਈਆਂ, ਇਹ ਜਿਹੜਾ ਇਹ ਠੀਕ ਨਹੀਂ ਸੀ। ਸੋ ਇਸ ਸਾਰੇ ਮੁੱਦੇ ਦੇ ਉੱਤੇ ਕੋਈ ਈਰਾਨ ਦੇ ਨਾਲ ਵਾਰਮਥ ਵਾਲੀ ਗੱਲ ਨਹੀਂ ਹੈ। ਔਰ ਭਾਰਤ ਦੇ ਵਿੱਚ ਇਹ ਕ੍ਰਾਈਸਿਸ ਉਹ ਕਿਸ ਹੱਦ ਤੱਕ ਜਾਏਗਾ ਇਹ ਆਉਣ ਵਾਲੇ ਦਿਨ ਹੀ ਦੱਸਣਗੇ। ਪਰ ਮੈਨੂੰ ਇਹ ਲੱਗਦਾ ਹੈ ਵੀ ਇਜ਼ਰਾਈਲ ਦੀ ਪੁਸ਼ ਦੇ ਉੱਤੇ ਇਹ ਜੰਗ ਵਿੱਢ ਦਿੱਤੀ ਗਈ ਹੈ, ਪਰ ਐਂਡ ਪਲਾਨ ਕਿਸੇ ਕੋਲ ਨਹੀਂ ਹੈ। ਔਰ ਇਸ ਸਭ ਚੋਂ ਜੇ ਕਹਿਣਾ ਹੋਏ ਕਿ ਮੋਸਟ ਬੈਨੀਫਿਟਡ ਐਂਟੀਟੀ ਕੌਣ ਹੈ ਤੇ ਉਹ ਰਸ਼ੀਆ, ਕਿਉਂਕਿ ਰਸ਼ੀਆ ਜਿਹੜਾ 4 ਸਾਲ ਤੋਂ ਯੂਕਰੇਨ ਵਾਰ ਦੇ ਵਿੱਚ ਫਸਿਆ ਹੋਇਆ ਸੀ, ਉਹਨੂੰ ਕੱਲੀ ਰਾਹਤ ਹੀ ਨਹੀਂ ਮਿਲੀ। ਜਿਸ ਲੈਵਲ ਦੇ ਉੱਤੇ $60 ਕਰੂਡ ਆਇਲ ਬੈਰਲ 100 ਨੂੰ ਕ੍ਰਾਸ ਕੀਤੀ ਹੈ, ਰਸ਼ੀਅਨ ਆਇਲ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਖਤਮ ਕੀਤੀਆਂ ਕੱਲੇ ਇੰਡੀਆ ਦੇ ਹਵਾਲੇ ਨਾਲ ਨਹੀਂ, ਪਹਿਲਾਂ ਇੰਡੀਆ ਨੂੰ 30 ਦਿਨ ਦੀ ਮੋਹਲਤ ਸੀ, ਹੁਣ ਸਾਰਿਆਂ ਨੂੰ ਖੋਲ ਦਿੱਤਾ ਗਿਆ ਹੈ। ਔਰ ਪ੍ਰੈਜ਼ੀਡੈਂਟ ਟਰੰਪ ਜੇ 10 ਦਿਨਾਂ 'ਚ 2 ਵਾਰ ਪੁਤਨ ਦੇ ਨਾਲ ਗੁਫ਼ਤਗੂ ਕਰਦੇ ਨੇ ਤੇ ਇਹਦਾ ਮਤਲਬ ਇਹ ਹੈ ਵੀ ਲੱਭ ਉਹ ਵੀ ਰਹੇ ਨੇ। ਦੇਖੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਮੈਂਡੇਟ ਸੀ ਉਹ ਪੀਸ ਪ੍ਰੈਜ਼ੀਡੈਂਟ ਦਾ ਸੀ। ਰਿਪੀਟਡਲੀ ਉਹਨਾਂ ਨੂੰ ਗਲਾ ਵੀ ਸੀ ਕਿ ਮੈਨੂੰ ਨੋਬਲ ਪੀਸ ਪ੍ਰਾਈਜ਼ ਕਿਉਂ ਨਹੀਂ ਦੇ ਰਹੇ, ਮੈਂ ਤਾਂ 10 ਥਾਵਾਂ ਤੇ ਜਿਹੜਾ ਉਹ ਸੀਜ਼ ਫਾਇਰ ਕਰਵਾਇਆ। ਸੋ ਇਹ ਉਹਨਾਂ ਦੀ ਲੈਗੇਸੀ 'ਚ ਵੀ ਕੋਈ ਵਾਅਦਾ ਨਹੀਂ ਕਰਦਾ ਹੈ। ਅਮਰੀਕਨ ਸੋਲਜਰਸ ਆਲਰੇਡੀ 6-7 ਭਾਵੇਂ ਉਹਨਾਂ ਦੀ ਮੌਤ ਹੋਈ ਹੈ, ਜ਼ਖਮੀਆਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ ਜਿਹੜੇ ਕੁਛ ਇਹਨਾਂ ਦੇ ਮੀਡੀਆ ਸੋਰਸ ਸੀ, ਕਿਉਂਕਿ ਜਿਹੜੇ ਪਹਿਲੇ ਅਟੈਕ ਬੇਸ ਦੇ ਉੱਤੇ ਹੋਏ ਨੇ। ਔਰ ਜੇ ਸਟੇਟ ਆਫ ਹਾਰਮੂਜ਼ ਦੇ ਵਿੱਚ ਅਮਰੀਕਾ ਇਨਵੋਲਵ ਹੋਏਗਾ ਕਿਉਂਕਿ ਉਹ ਉਹਨਾਂ ਦੀ ਟੈਰੀਟਰੀ ਹੈ ਇੰਟਰਨੈਸ਼ਨਲ ਵਾਟਰਸ ਦੇ ਥੱਲੇ। ਔਰ ਈਰਾਨ ਜਿਵੇਂ ਜੋ ਖਬਰਾਂ ਵੀ ਨੇ ਕਿ ਉਹਨਾਂ ਨੂੰ ਕੋਈ ਸ਼ਿਪ ਜਾਂ ਨੇਵੀ ਦੀ ਲੋੜ ਨਹੀਂ ਹੈ। ਮਾਈਨਿੰਗ ਜਿਹੜੀ ਅੰਡਰ ਵਾਟਰ ਜਾਂ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਉਹਨਾਂ ਦੀ ਡੋਮੈਸਟਿਕ ਡਿਵੈਲਪਡ ਹੈ, ਜਿਸ ਦੇ ਵਿੱਚ ਡਰੋਨ ਵੀ ਨੇ ਔਰ ਮਿਜ਼ਾਈਲਾਂ ਵੀ ਨੇ। ਔਰ ਇਸ ਦੇ ਲਈ ਉਹਨਾਂ ਕੋਲ ਜਿਹੜੀ ਹੈ ਕੋਈ ਕਮੀ ਵੀ ਨਹੀਂ ਹੈ ਸਾਰੇ ਚੀਜ਼ ਦੀ। ਹੁਣ ਇਹ ਦੇਖਣਾ ਇਹ ਹੋਏਗਾ ਕਿ ਈਰਾਨ ਕਿੰਨੀ ਕੁ ਦੇਰ ਇਸ ਡਿਫਾਈਂਸ ਦੇ ਨਾਲ ਜਾਰੀ ਰਹੇਗਾ। ਚਾਈਨਾ ਦਾ ਰੋਲ ਹਾਲ ਦੀ ਘੜੀ ਚਾਈਨਾ ਬਹੁਤ ਬੈਲੈਂਸ ਦੇ ਨਾਲ ਚੱਲ ਰਿਹਾ, ਮਦਦ ਚਾਈਨਾ ਔਰ ਰਸ਼ੀਆ ਦੋਨੋਂ ਹੀ ਈਰਾਨ ਦੀ ਕਰ ਰਹੇ ਨੇ। ਪਰ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਕਿ ਵੀ ਜੇ ਸਟੇਟ ਆਫ ਹਾਰਮੂਜ਼ ਨੂੰ ਖੁਲਾਉਣ 'ਚ ਚਾਈਨਾ ਮਦਦ ਨਹੀਂ ਕਰਦਾ ਤੇ ਫਿਰ ਇਹ, ਕਿਉਂਕਿ ਮਾਰਚ ਐਂਡ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ
ਚਾਈਨਾ ਵਿਜ਼ਿਟ ਦੇ ਬਾਰੇ ਵੀ ਗੱਲਬਾਤ ਚੱਲ ਰਹੀ ਹੈ, ਤਾਂ ਉਹਨੂੰ ਵੀ ਕੈਂਸਲ ਕਰਨ ਦੀ ਗੱਲ ਕੀਤੀ ਹੈ। ਸੋ ਚਾਈਨਾ ਜਿਹੜਾ ਇਸ ਸਾਰੇ ਨੂੰ ਬਹੁਤ ਕਲੋਜ਼ਲੀ ਮੋਨੀਟਰ ਕਰ ਰਿਹਾ ਹੈ। ਇਹ ਦੇਖਣਾ ਹੋਏਗਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਚਾਈਨਾ ਔਰ ਰਸ਼ੀਆ, ਮੈਨੂੰ ਲੱਗਦਾ ਹੈ ਇਹੀ ਹੁਣ ਤਾਂ UN ਸਿਕਿਉਰਿਟੀ ਕਾਉਂਸਲ ਜਾਂ ਦੂਸਰੇ ਤੀਸਰੇ ਦਾ ਤਾਂ ਕੋਈ ਰੋਲ ਨਹੀਂ ਹੋਏਗਾ। ਜੇ ਈਰਾਨ ਨੂੰ ਕੋਈ ਇਨਫਲੂਐਂਸ ਕਰ ਸਕਦਾ ਤੇ ਇਹੀ ਨੇ। ਲੇਕਿਨ ਜਿਸ ਲੈਵਲ ਦੇ ਉੱਤੇ ਹੁਣ ਈਰਾਨ ਦੀ ਡਿਫਾਈਨਸ ਹੈ, ਉਹ ਜੰਗ ਦਾ ਮੁਆਵਜ਼ਾ ਵੀ ਮੰਗਦੇ ਨੇ। ਉਹ ਵੈਸਟਰਨ ਏਸ਼ੀਆ ਜਿਹੜੀ ਕਿ ਪਰਸ਼ੀਅਨ ਗਲਫ ਚੋਂ ਅਮਰੀਕਨ ਬੇਸਿਸ ਦੇ ਚੁੱਕੇ ਜਾਣ ਦੀ ਗੱਲ ਵੀ ਕਰਦੇ ਨੇ ਕਿ ਇੱਥੋਂ ਚੁੱਕੋ। ਔਰ ਥਰਡਲੀ ਉਹ ਪਰਮਾਨੈਂਟ ਗਾਰੰਟੀ ਮੰਗਦੇ ਨੇ ਜਿਹੜੇ ਰਸ਼ੀਆ ਚਾਈਨਾ ਹੀ ਦੇ ਸਕਦੇ ਨੇ ਕਿ ਮੁੜ ਕੇ ਉਹਨਾਂ ਦੇ ਉੱਤੇ ਐਸਾ ਨਹੀਂ ਹੋਏਗਾ। ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਇਹਨਾਂ ਸ਼ਰਤਾਂ ਦੇ ਉੱਤੇ ਕੋਈ ਜਿਹੜਾ ਉਹ ਸਮਝੌਤਾ ਕਰੇਗਾ। ਸੋ ਇਹ ਜਿਹੜਾ ਇਸ ਜੰਗ ਦੇ ਪ੍ਰੋਲੋਂਗ ਹੋਣ ਦੇ ਚਾਂਸਸ ਨੇ, ਸਿੱਖਾਂ ਦੇ ਲਈ ਇਹ ਬੜਾ ਇੰਪੋਰਟੈਂਟ ਹੈ ਨੇਸ਼ਨ ਦੇ ਤੌਰ ਤੇ, ਕੌਮ ਦੇ ਤੌਰ ਤੇ, ਕਿ ਅਸੀਂ ਇੱਕ ਪਾਸੇ ਵਰਤਾਰਾ ਨਾ ਰੱਖੀਏ। ਕਿਉਂਕਿ ਇੱਕ ਤਾਂ ਜਦੋਂ ਜਿਹੜੀਆਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਨੇ, ਲਿਮਟਿਡ ਸਾਧਨ ਨੇ, ਅਸੀਂ ਸਾਡੀ ਵਿਜ਼ਿਬਿਲਟੀ ਕਿਸੇ ਪਾਸਿਓਂ ਵੀ ਜਿਹੜੀ ਹੈ ਉਹ ਕੋਈ ਬਹੁਤੀ ਸਾਡੇ ਕਾਜ਼ ਲਈ ਵੀ ਮਦਦਗਾਰ ਨਹੀਂ ਹੈ। ਔਰ ਇਸ ਸਾਰੇ ਨੂੰ ਅਸੀਂ ਕੀਨਲੀ ਆਬਜ਼ਰਵ ਕਰ ਸਕਦੇ ਹਾਂ ਔਰ ਬਾਕੀ ਆਉਣ ਵਾਲਾ ਪੀਰੀਅਡ ਦੱਸੇਗਾ ਕਿ ਊਂਠ ਕਿਸ ਕਰਵਟ ਬੈਠਦਾ ਹੈ। ਬਿਲਕੁਲ ਡਾਕਟਰ ਸਾਹਿਬ, ਆਪਣੇ ਦਰਸ਼ਕਾਂ ਦੇ ਨਾਲ ਵੀ ਅਸੀਂ ਇਹ ਗੱਲ ਸਾਂਝੀ ਕਰਦੀ ਕਿ ਇਹ ਜਿਹੜੀ ਜੰਗ ਆ ਇਹ ਲੰਬੀ ਹੋਣ ਦੀਆਂ ਸੰਭਾਵਨਾਵਾਂ ਵੀ ਨੇ। ਤੇ ਈਰਾਨ ਦੇ ਕੋਲ ਜਿਹੜਾ ਡਾਕਟਰ ਸਾਹਿਬ ਨੇ ਜਿਸ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੀਆਂ ਉਹਨਾਂ ਦੀਆਂ ਡੋਮੈਸਟਿਕਲੀ ਬਿਲਟ ਜਿਹੜੇ ਉਹਨਾਂ ਦੇ ਕੋਲ ਡਿਫਾਈਨਸ ਦੇ ਸਾਧਨ ਨੇ, ਚਾਹੇ ਉਹ ਡਰੋਨਸ ਨੇ ਚਾਹੇ ਮਿਸਾਈਲਸ ਨੇ, ਖਾਸ ਤੌਰ ਤੇ ਡਰੋਨਸ ਨੇ, ਉਹ ਇੱਕ ਬੜਾ ਵੱਡਾ ਚੈਲੰਜ ਅਮਰੀਕਾ ਦੇ ਲਈ ਬਣ ਰਹੇ ਆ, ਅਮਰੀਕਾ ਇਜ਼ਰਾਈਲ ਦੇ ਲਈ। ਤੇ ਉਹ ਸਟੇਟ ਆਫ ਹੋਰਮੁਜ਼ ਨੂੰ ਕਿੰਨਾ ਕੁ ਲੰਮਾ ਸਮਾਂ ਜਿਹੜਾ ਆ ਉਹ ਆਪਣੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਇਹ ਸਾਰੀ ਜੰਗ ਆ ਇਹਦੇ ਵਿੱਚ ਇੱਕ ਕ੍ਰਿਟੀਕਲ ਪੁਆਇੰਟ ਦੇ ਵਾਂਗ ਯੂਜ਼ ਕਰ ਸਕਦੇ ਆ, ਉਹਦੇ ਤੇ ਬੜਾ ਕੁਝ ਨਿਰਭਰ ਕਰੇਗਾ ਕਿ ਈਰਾਨ ਕਿੰਨਾ ਲੰਮਾ ਸਮਾਂ ਇਸ ਜੰਗ ਨੂੰ ਅੱਗੇ ਲਿਜਾ ਸਕਦਾ ਹੈ। ਤੇ ਇਹ ਇੱਕ ਸਮੇਂ ਦੀ ਹੀ ਦੌੜ ਕਿਹਾ ਜਾ ਰਿਹਾ ਈਰਾਨ ਤੇ ਅਮਰੀਕਾ ਦੇ ਦਰਮਿਆਨ ਹੁਣ, ਕਿ ਅਮਰੀਕਾ ਹੋਰ ਕਿੰਨਾ ਲੰਮਾ ਸਮਾਂ, ਕਿਉਂਕਿ ਈਰਾਨ ਨੇ ਜਿਹੜੇ ਹਮਲੇ ਆ ਉਹ ਜਿਹੜੇ ਇਕਨੋਮਿਕਲ ਇਨਫਰਾਸਟਰਕਚਰ ਆ ਉਹਦੇ ਤੇ ਸ਼ੁਰੂ ਕਰਦੇ ਆ, ਤੇ ਜਿਹੜਾ ਕਿ ਇੱਕ ਵੱਡੀ ਫਿਕਰ ਵਾਲੀ ਗੱਲ ਅਮਰੀਕਨ ਸਟੇਟ ਦੇ ਵਿੱਚ ਜਿਹੜੀ ਆ ਉਹ ਹੁਣ ਬਣ ਰਹੀ ਆ। ਤੇ ਡਾਕਟਰ ਸਾਹਿਬ, ਅਗਲਾ ਜਿਹੜਾ ਟੌਪਿਕ ਆ ਜਿਹੜਾ ਮੈਂ ਡਿਸਕਸ ਕਰਨਾ ਚਾਹੁੰਦਾ, ਉਹ ਜਿਹੜੀ ਇੱਕ ਨਵੀਂ ਰਿਪੋਰਟ ਆ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹੜਾ ਕਮਿਸ਼ਨ ਆ ਰਿਲੀਜੀਅਸ ਫਰੀडम ਬਾਰੇ ਯੂਨਾਈਟਿਡ ਸਟੇਟਸ ਦਾ, ਉਹਨਾਂ ਦੇ ਵੱਲੋਂ ਜਿਹੜੀ ਇਹ ਰਿਪੋਰਟ ਆ ਉਹ ਦਿੱਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜੀ RSS ਆ, ਰਾਸ਼ਟਰੀ ਸਵੈਂਸੇਵਕ ਸੰਘ ਜਿਹੜਾ ਆ, ਉਹਦੇ ਉੱਤੇ ਸੈਂਕਸ਼ਨਸ ਲਾਈਆਂ ਜਾਣ। ਇਹ ਸੈਂਕਸ਼ਨਸ ਦੀ ਉਹਨਾਂ ਨੇ ਜਿਹੜੀ ਮੰਗ ਆ ਉਹ ਕੀਤੀ ਆ। ਤੇ ਮਤਲਬ ਇਸ ਰਿਪੋਰਟ ਨੂੰ ਤੁਸੀਂ, ਕਿਉਂਕਿ ਪਹਿਲਾਂ ਵੀ ਜਿਹੜਾ ਇਹ ਕਮਿਸ਼ਨ ਆ ਇਹ ਲਗਾਤਾਰ ਜਿਹੜਾ ਜਿਹੜੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਅਟੈਕ ਕੀਤੇ ਜਾਂਦੇ ਨੇ, ਹਿੰਦੂਤਵੀ ਚਾਹੇ ਰਜੀਮ ਦੀ ਗੱਲ ਹੋਵੇ ਚਾਹੇ ਉੱਥੋਂ ਦੀਆਂ ਆਰਗੇਨਾਈਜੇਸ਼ਨਸ ਦੀ ਗੱਲ ਹੋਵੇ, ਉਹਨਾਂ ਦੇ ਉੱਤੇ ਇਹ ਸਵਾਲ ਚੁੱਕਦਾ ਰਿਹਾ ਆ ਤੇ ਆਪਣੀਆਂ ਰਿਕਮੈਂਡੇਸ਼ਨਸ ਲਗਾਤਾਰ ਇਹ ਦਿੰਦੇ ਆ। ਤੇ ਜਿਹੜੀ ਇਹ ਨਵੀਂ ਰਿਪੋਰਟ ਆਈ ਆ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਇਹ ਸਮਝਣਾ ਹੋਏਗਾ ਖਾਸ ਤੌਰ ਤੇ ਜਿਹੜੇ ਸਾਡੇ ਵਿਊਅਰਸ ਹਿਊਮਨ ਰਾਈਟਸ ਇਸ਼ੂ ਦੇ ਵਿੱਚ ਦਿਲਚਸਪੀ ਰੱਖਦੇ ਨੇ। ਇੱਕ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਦੇ ਉੱਤੇ ਰਿਪੋਰਟ ਕਰਨ ਵਾਲੀਆਂ ਵੋਲੰਟਰੀ ਆਰਗੇਨਾਈਜੇਸ਼ਨਸ ਨੇ, ਜਿਨ੍ਹਾਂ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਜਾਂ ਅੱਡ-ਅੱਡ ਮੁਲਕਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਸੰਗਠਨ ਨੇ, ਜਿਵੇਂ ਸਰਦਾਰ ਜਸਵੰਤ ਸਿੰਘ ਖਾਲੜਾ ਸਨ, ਜਾਂ ਉਸ ਤੋਂ ਪਹਿਲਾਂ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਸਟਿਸ ਅਜੀਤ ਸਿੰਘ ਬੈਂਸ ਸਨ। ਅਮਰੀਕਾ ਦੇ ਵਿੱਚ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਅਮਰੀਕਾ ਦੀਆਂ ਫਾਊਂਡੇਸ਼ਨਸ ਹੀ ਰਿਲੀਜੀਅਸ ਪਰਸੀਕਿਊਸ਼ਨ ਦਾ ਸ਼ਿਕਾਰ ਲੋਕਾਂ ਵੱਲੋਂ ਲੈ ਕੀਤੀਆਂ ਗਈਆਂ ਜਦੋਂ ਮੇਫਲਾਵਰ ਜਾਂ ਉਸ ਜਹਾਜ਼ ਦੇ ਵਿੱਚ ਪਿਲਗ੍ਰਿਮਸ ਆਏ ਜਿਹੜੇ ਪਹਿਲੇ ਇੱਥੇ ਐਂਟਰੈਂਟ ਸਨ। ਔਰ ਇਸ ਲਈ ਜਦੋਂ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ ਜਾਂ ਲਗਭਗ 14 ਸਾਲ ਬਾਅਦ ਕਨਸਟੀਟਿਊਸ਼ਨ ਵੀ ਬਣਿਆ, ਜੇ ਅਸੀਂ ਦੇਖੀਏ ਕਿ ਜਿੰਨੀ ਫਰੀडम ਰਿਲੀਜਨ ਦੇ ਮਾਮਲੇ ਦੇ ਵਿੱਚ ਅਮਰੀਕਨ ਸੰਵਿਧਾਨ ਦੇ ਵਿੱਚ ਹੈ, ਉਨੀ ਕਿਤੇ ਨਹੀਂ ਹੈ। ਇੱਥੇ ਚਰਚ ਔਰ ਸਟੇਟ ਬਿਲਕੁਲ ਭਾਵੇਂ ਡਿਫਰੈਂਟ ਲਾਈਨ ਹੈ, ਲੇਕਿਨ ਜਿਹੜੀ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਅਮਰੀਕਾ ਜਿਹੜਾ ਹਮੇਸ਼ਾ ਹੀ ਇਸ ਨੇ ਉਸ ਦੀਆਂ ਕਨਸਟੀਟਿਊਸ਼ਨਲ ਫਾਊਂਡੇਸ਼ਨ ਰੱਖੀਆਂ ਹੋਈਆਂ। ਇਹੀ ਕਾਰਨ ਹੈ ਕਿ ਅਮਰੀਕਾ ਦਾ ਜਿਹੜਾ ਵਿਦੇਸ਼ ਵਿਭਾਗ ਹੈ, ਜਿਹਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ, ਉਹਨਾਂ ਦੀਆਂ ਰਿਪੋਰਟਾਂ ਵੀ ਹਰ ਮੁਲਕ ਜੇ 195 ਦੇ ਕਰੀਬ
ਮੁਲਕ ਯੂਨਾਈਟਿਡ ਨੇਸ਼ਨਸ ਦਾ ਹਿੱਸਾ ਨੇ। ਸੋ ਸਟੇਟ ਡਿਪਾਰਟਮੈਂਟ ਜਿਹੜਾ ਉਹ ਹਰ ਮੁਲਕ ਦੀ ਜਿਹੜੀ ਹੈ ਰਿਲੀਜੀਅਸ ਫਰੀडम ਦੇ ਉੱਤੇ ਰਿਪੋਰਟ ਦਿੰਦਾ ਹੈ, ਹਿਊਮਨ ਰਾਈਟਸ ਦੇ ਉੱਤੇ ਵੀ ਦਿੰਦਾ ਹੈ। ਲੇਕਿਨ ਇਹਦੇ ਬਾਵਜੂਦ 1990 ਦੇ ਵਿੱਚ ਜਦੋਂ ਕਿ ਇੱਕ ਸਟਰੋਂਗ ਲੌਬੀ, ਖਾਸ ਤੌਰ ਤੇ ਬਾਈਬਲ ਬੈਲਟ ਦੀ ਲੌਬੀ, ਕਿਉਂਕਿ ਮੈਂ ਵੀ ਵਾਸ਼ਿੰਗਟਨ ਡੀਸੀ 'ਚ ਅਸੀਂ 1995 ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਨੈਸ਼ਨਲ ਪ੍ਰੈਸ ਬਿਲਡਿੰਗ 'ਚ ਕੀਤੀ, ਉਸ ਰਿਲੀਜੀਅਸ ਲੌਬੀ ਨਾਲ ਮੈਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ। ਸੋ ਇਹ ਉਹਨਾਂ ਦੀ ਜ਼ੋਰਦਾਰ ਲੌਬੀ ਸੀ ਕਿ ਇੱਕ ਗਵਰਨਮੈਂਟ ਪੈਟਰਨ ਦਾ ਐਸਾ ਕਮਿਸ਼ਨ ਹੋਏ ਜਿਹਨੂੰ ਗਵਰਨਮੈਂਟ ਜਿਹੜੀਆਂ ਰਿਕਮੈਂਡੇਸ਼ਨਸ ਨੂੰ ਵੇਟ ਦੇ, ਜਿਹਦੇ ਤੇ ਆਧਾਰਿਤ ਵਿਦੇਸ਼ ਨੀਤੀ, ਆਰਮ ਸੇਲ, ਫਾਈਨੈਂਸ਼ੀਅਲ ਏਡ ਕਿਸੇ ਮੁਲਕ ਦੀ ਡਿਸਾਈਡ ਕੀਤੀ ਜਾਏ। ਸੋ ਬੜੀ ਲੰਬੀ ਡਿਬੇਟ ਤੋਂ ਬਾਅਦ 1998 ਦੇ ਵਿੱਚ ਇਹ ਕਮਿਸ਼ਨ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ ਸੈਮੀ ਗਵਰਨਮੈਂਟ ਐਂਟੀਟੀ ਹੈ। ਇਹ ਮਹਿਜ਼ ਰਿਪੋਰਟ ਦੇਣ ਵਾਲਾ ਗਰੁੱਪ ਨਹੀਂ ਹੈ, ਇਹ ਬਾਈ ਪਾਰਟੀਸਨ ਹੈ। ਇਹਦੇ 'ਚ ਜੇ ਇਹਨਾਂ ਦੇ ਤੁਸੀਂ ਬੋਰਡ ਵੀ ਦੇਖੋਗੇ, ਡੈਮੋਕ੍ਰੈਟ ਔਰ ਰਿਪਬਲਿਕਨ ਦੋਨੋਂ ਹੁੰਦੇ ਨੇ, ਔਰ ਇਹਦੀ ਰਿਪੋਰਟ ਜਿਹੜੀ ਹੈ ਸਪੈਸੀਫਿਕ ਰਿਲੀਜੀਅਸ ਫਰੀडम ਤੇ ਹੁੰਦੀ ਹੈ, ਜਦੋਂ ਕਿ ਸਟੇਟ ਡਿਪਾਰਟਮੈਂਟ ਜਾਂ ਦੂਜੇ ਵੀ ਰਿਲੀਜੀਅਸ ਫਰੀडम ਦੇ ਵੀ ਕਰਦੇ ਨੇ, ਪਰ ਉਹ ਮੋਰ ਓਵਰਆਲ ਹਿਊਮਨ ਰਾਈਟਸ ਦੇ ਉੱਤੇ ਹੁੰਦੀ ਹੈ। ਸੋ ਇਹਦਾ ਨਾ ਹੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਬੇਸ਼ੱਕ ਮੁੱਢਲੇ ਤੌਰ ਤੇ ਇਹ ਪਹਿਲਾਂ ਕ੍ਰਿਸਚੀਅਨ ਪਰਸੀਕਿਊਸ਼ਨ ਦੇ ਉੱਤੇ ਫੋਕਸ ਦੇ ਕਾਰਨ ਹੀ ਇਹ ਕਮਿਸ਼ਨ ਹੋਣ ਦੇ ਵਿੱਚ ਆਇਆ, ਪਰ ਮੈਂ ਇਹ ਮਾਣ ਨਾਲ ਕਹਿ ਸਕਦਾ ਕਿ US ਸਰਫ ਜਿਹੜਾ ਇਸ ਦਾ ਛੋਟਾ ਨਾਮ ਬਣਦਾ ਹੈ, ਇਹਨਾਂ ਨੇ ਬਹੁਤ ਚੰਗੇ ਢੰਗ ਦੇ ਨਾਲ ਇਹਨਾਂ ਸਾਰੇ ਜਿਹੜਾ 27-28 ਸਾਲਾਂ ਦੇ ਵਿੱਚ ਆਪਣੀਆਂ ਰਿਪੋਰਟਸ, ਅਸੀਂ ਵੀ ਇਹਨਾਂ ਦੇ ਕੋਲ ਕਈ ਵਾਰ ਸਾਲ 'ਚ ਕਦੀ ਵਾਰੀ ਪ੍ਰੈਜੈਂਟੇਸ਼ਨ, ਡਾਕੂਮੈਂਟੇਸ਼ਨ ਇਹਨਾਂ ਨੂੰ ਦਿੰਦੇ, ਔਰ ਪਿਛਲੇ ਲਗਭਗ 4 ਸਾਲ ਹੁਣ ਇਹਨਾਂ ਦੀ ਕੈਟਾਗਰੀ ਹੈ ਜਦੋਂ ਇਹ ਰਿਕਮੈਂਡੇਸ਼ਨ ਕਰਦੇ ਨੇ US ਗਵਰਨਮੈਂਟ ਨੂੰ ਕਿ ਵੀ ਇਹ ਕੰਟਰੀ ਆਫ ਪਾਰਟਿਕੂਲਰ ਕੰਸਰਨ ਹੈ, ਜਿਹੜਾ ਸਭ ਤੋਂ ਖਤਰਨਾਕ ਕੈਟਾਗਰੀ ਹੈ COPC, ਫਿਰ COC ਹੈ ਕੰਟਰੀ ਆਫ ਕੰਸਰਨ, ਇੱਕ ਫਿਰ ਮਾਈਨਰ ਦਾ। ਜਦੋਂ ਕੰਟਰੀ ਆਫ ਪਾਰਟਿਕੂਲਰ ਕੰਸਰਨ ਕਿਸੇ ਨੂੰ ਬਿਆਨ ਹੈ, ਇਹਦਾ ਮਤਲਬ ਹੁੰਦਾ ਹੈ ਵੀ ਉੱਥੇ ਅੱਤ ਹੋਈ ਹੈ, ਔਰ ਉਹਦੇ ਤੇ ਉਹਨਾਂ ਦੀ ਰਿਕਮੈਂਡੇਸ਼ਨ ਹੁੰਦੀ ਹੈ ਕਿ ਭਾਈ ਇਹ ਜਿਹੜਾ ਪਾਬੰਦੀ ਲਾਈ ਜਾਏ ਇਹਨਾਂ ਦੀ। ਔਰ ਬਹੁਤਿਆਂ ਨੂੰ ਸ਼ਾਇਦ ਪਤਾ ਨਾ ਹੋਏ ਕਿ ਨਰਿੰਦਰ ਮੋਦੀ ਦੇ 2002 ਤੋਂ ਬਾਅਦ ਅਮਰੀਕਾ ਦਾਖਲੇ ਤੇ ਜਿਹੜੀ ਲਗਭਗ 12 ਸਾਲ ਪਾਬੰਦੀ ਰਹੀ, ਉਹਦਾ ਵੱਡਾ ਕਾਰਨ ਜਿਹੜੀ ਹੈ ਉਹ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਗੁਜਰਾਤ ਦੇ ਮੈਸੈਕਰ ਲਈ ਮੋਦੀ ਨੂੰ ਦੋਸ਼ੀ ਦੱਸਣਾ ਸੀ। ਔਰ ਹੁਣ ਵੀ ਪਿਛਲੇ ਭਾਰਤ ਦੇ ਵਿੱਚ ਕੀ ਹੋ ਰਿਹਾ ਹੈ ਇਹਦੇ ਬਾਰੇ ਉਹਦੀ ਡੀਟੇਲ ਰਿਪੋਰਟ ਹੁੰਦੀ ਹੈ। ਮੈਂ ਕਿਉਂਕਿ ਟਰੈਵਲ ਕਰ ਰਿਹਾ, ਅੱਜ ਮੈਂ ਮਿਸ਼ੀਗਨ ਸਟੇਟ ਤੋਂ ਗੱਲਬਾਤ ਕਰ ਰਿਹਾ, ਰਿਪੋਰਟ ਨੂੰ ਡੀਟੇਲ 'ਚ ਦੇਖਣ ਦਾ ਮੈਨੂੰ ਮੌਕਾ ਨਹੀਂ ਮਿਲਿਆ ਹੈ, ਲੇਕਿਨ ਜਿਹੜੀ ਪ੍ਰੈਸ ਦੇ ਵਿੱਚ ਜਿੰਨੇ ਨੁਕਤੇ ਆਏ ਨੇ, ਔਰ ਜਿਵੇਂ ਅੱਜ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਰਿਐਕਟ ਕੀਤਾ, ਉਸ ਤੋਂ ਮੈਨੂੰ ਅੰਦਾਜ਼ਾ ਵੀ ਇਸ ਵਾਰ US ਸਰਫ ਨੇ ਇੰਡੀਆ ਨੂੰ ਜਿਹੜਾ ਕੰਟਰੀ ਆਫ ਪਾਰਟਿਕੂਲਰ ਕੰਸਰਨ ਤਾਂ ਐਲਾਨਿਆ, ਲੇਕਿਨ RSS ਔਰ RAW ਇਹਨਾਂ ਦੋਨਾਂ ਨੂੰ ਵੀ ਐਂਟੀਟੀਜ਼ ਦੇ ਉੱਤੇ ਇਹਨਾਂ ਦੇ ਅਕਾਊਂਟ ਫਰੀਜ਼ ਕਰਨ, ਇਹਨਾਂ ਦੀਆਂ ਵੀਜ਼ਾ ਪਾਬੰਦੀਆਂ ਦੂਜੀਆਂ, ਕਿਉਂਕਿ ਮੇਰਾ ਖਿਆਲ ਹੈ ਕਿ RSS ਬਾਰੇ ਤਾਂ ਆਲਰੇਡੀ ਅਮਰੀਕਾ ਦੀਆਂ 1-2 ਹੋਰ ਇੰਸਟੀਚਿਊਟਸ ਨੇ ਵੀ ਇਹਨਾਂ ਨੂੰ ਸੈਮਾਈ ਔਰ ਦੂਸਰੇ ਪੈਰਾ ਮਿਲਟਰੀ ਔਰ ਦੂਜੇ ਐਲਾਨਿਆ ਹੋਇਆ ਸੀ। ਲੇਕਿਨ ਇਹ ਜਿਹੜਾ ਰਾਹ ਦਾ ਵੀ ਵਿਚਾਰ ਹੈ, RSS ਬਾਰੇ ਵੀ ਉਹਨਾਂ ਨੇ ਬੜਾ ਕਲੀਅਰਲੀ ਇਹ ਕਿਹਾ, ਔਰ ਜਿੰਨਾ ਸਟਰੋਂਗਲੀ ਇੰਡੀਅਨ ਗਵਰਨਮੈਂਟ ਨੇ ਵੀ ਇਹਦੇ ਤੇ ਰਿਐਕਟ ਕੀਤਾ, ਉਹ ਤੋਂ ਮੈਨੂੰ ਲੱਗਦਾ ਹੈ ਕਿ ਵੀ ਇਹਨਾਂ ਨੂੰ ਫੀਅਰ ਹੈ ਕਿ ਭਾਈ ਇਹ ਹੁਣ ਜਿਹੜੇ ਅਮਰੀਕਨ ਸਿਸਟਮ ਦਾ ਫੰਦਾ ਹੈ ਇਹਨਾਂ ਦੇ ਗਲ ਦੇ ਨੇੜੇ ਆ ਰਿਹਾ। ਔਰ ਕਿਉਂਕਿ ਰਾਹ ਇਸ ਲਈ ਕਿਉਂਕਿ ਨਿਖਿਲ ਗੁਪਤਾ ਦਾ ਜਦੋਂ ਕਬੂਲਨਾਮਾ ਸਾਹਮਣੇ ਅਮਰੀਕਨ ਅਦਾਲਤ ਦੇ ਵਿੱਚ ਕਨਵਿਕਸ਼ਨ ਹੁੰਦੀ ਹੈ, ਔਰ ਇਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੀਆਂ ਮੁੱਢਲੀਆਂ ਰਿਪੋਰਟਾਂ ਨੇ ਉਹਨਾਂ 'ਚ ਖੁੱਲ੍ਹ ਕੇ ਤਾਂ ਜੇ ਮੈਂ ਇਹ ਟਰਮ ਨਹੀਂ ਦੇਖੀ ਹੈ, ਪਰ ਮੈਨੂੰ ਲੱਗਦਾ ਵੀ ਰਾਹ ਨੂੰ ਦੋਸ਼ੀ ਬਣਾਉਣ ਦੇ ਪਿੱਛੇ ਔਰ ਉਹਦੇ ਤੇ ਵੀ ਪਾਬੰਦੀ ਲਾਉਣ ਦੀ ਗੱਲ, ਜਾਂ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਅਕਾਊਂਟ ਫਰੀਜ਼ ਕਰਨ ਦੇ, ਉਹਦੇ 'ਚ ਇੱਕ ਵੱਡਾ ਕਾਰਨ ਜਿਹੜਾ ਹੈ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋਏਗਾ। ਔਰ RSS ਦਾ ਜਿਹੜਾ ਰੂਲ ਹੈ, ਖਾਸ ਤੌਰ ਤੇ ਜਿਵੇਂ ਕੈਲੀਫੋਰਨੀਆ ਦੇ ਵਿੱਚ ਹਿੰਦੂ ਫੈਡਰੇਸ਼ਨ ਜਿਸ ਨੇ ਕਿਵੇਂ ਇੱਕ ਆਪਣਾ ਜਿਹੜਾ ਉਹ ਲਾ ਫਰਮ ਜਿਹੜੀ ਹੈ ਲੌਬੀ ਫਰਮ ਹਾਇਰ ਕੀਤੀ ਸੀ, ਇਹ ਕੋਈ ਰਜਿਸਟਰਡ ਬਾਡੀ ਨਹੀਂ ਹੈ ਔਰ ਉਹ ਰਜਿਸਟਰਡ ਵੀ ਨਹੀਂ ਸੀ, ਔਰ ਆਲਰੇਡੀ ਜਸਟਿਸ ਡਿਪਾਰਟਮੈਂਟ
ਦੇ ਵਿੱਚ ਵੀ ਇਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਵੀ RSS ਕਿਸ ਹੱਦ ਤੱਕ ਐਕਟਿਵ ਹੈ ਔਰ ਉਹਨਾਂ ਨੇ ਕਿਵੇਂ ਜਿਹੜੀਆਂ ਉਹ ਜਾਪਾਨੀ ਜਿਹੀਆਂ ਕੰਪਨੀਆਂ ਵਾਂਗ ਜਿਹੜਾ ਆਪਣੀਆਂ ਐਂਟੀਟੀਜ਼ ਕਾਇਮ ਕੀਤੀਆਂ ਹੋਈਆਂ ਨੇ ਜਿਹੜੀਆਂ ਕਿ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰਦੀਆਂ। ਔਰ ਇੱਥੇ ਵੀ ਅਸੀਂ ਦੇਖਿਆ ਕਿ ਕੈਲੀਫੋਰਨੀਆ 'ਚ ਉਹਨਾਂ ਨੇ ਐਂਟੀ ਕਾਸਟ ਬਿੱਲ ਨੂੰ ਵੀਟੋ ਕਰਵਾਇਆ ਔਰ ਈਵਨ ਜਿਹੜਾ ਟ੍ਰਾਂਸਲੇਸ਼ਨ ਰਿਪਰੈਸ਼ਨ ਦੇ ਉੱਤੇ ਕੈਲੀਫੋਰਨੀਆ ਅਸੈਂਬਲੀ ਔਰ ਸੈਨੇਟ ਵੱਲੋਂ ਪਾਸ ਕੀਤਾ ਬਿੱਲ ਸੀ ਉਹਨੂੰ ਵੀ ਵੀਟੋ ਕਰਵਾਇਆ। ਸੋ ਮੈਂ ਸਮਝਦਾ ਹਾਂ ਵੀ ਇਹ ਬਹੁਤ ਪਾਵਰਫੁਲ ਹੈ ਰਿਪੋਰਟ ਦਾ RSS ਔਰ ਰਾਹ ਨੂੰ ਟਾਰਗੇਟ ਕਰਨਾ। ਹਾਲਾਂ ਹੁੰਦਾ ਇਹ ਰਿਹਾ ਵੀ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੀ ਰਿਕਮੈਂਡੇਸ਼ਨ ਨੂੰ ਪ੍ਰੈਜ਼ੀਡੈਂਟ ਵੱਲੋਂ ਜਾਂ ਉਹਨਾਂ ਦੇ ਜਿਹੜੇ ਕੰਸਰਨ ਡਿਪਾਰਟਮੈਂਟ ਨੇ ਆਲਮੋਸਟ ਵੀਟੋ ਕਰ ਦਿੰਦੇ ਨੇ, ਉਹਨੂੰ ਐਕਸੈਪਸ਼ਨ ਦੇ ਦਿੰਦੇ ਨੇ। ਲੇਕਿਨ ਇਹ ਜਿਹੜਾ ਰਾਹ ਔਰ RSS ਦਾ ਫੋਕਸ ਦੇ ਵਿੱਚ ਆਣਾ ਮੈਨੂੰ ਲੱਗਦਾ ਹੈ ਵੀ ਇਹ ਇੱਕ ਬੜਾ ਪੋਜ਼ਿਟਿਵ ਸਟੈਪ ਹੈ। ਆਉਣ ਵਾਲੇ ਦਿਨਾਂ 'ਚ ਜਿਉਂ ਹੀ ਉਸ ਦੀ ਸਾਰੀ ਡੀਟੇਲ ਰਿਪੋਰਟ ਸਾਡੇ ਸਾਹਮਣੇ ਹੋਏਗੀ ਅਸੀਂ ਉਸ ਦੇ ਉੱਤੇ ਹੋਰ ਵੀ ਜਿਹੜਾ ਉਹ ਵੇਰਵੇ ਦੇ ਨਾਲ ਟਿੱਪਣੀ ਕਰ ਸਕਾਂਗੇ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜਿਵੇਂ ਕਿਹਾ ਕਿ ਜਿਹੜੀਆਂ ਪਾਰਟੀਕੂਲਰਲੀ ਮਤਲਬ ਜਿਹੜੀ RSS ਆ ਉਹਦੇ ਬਾਰੇ ਮੈਂ ਰਿਪੋਰਟ ਥੋੜੀ ਡਾਕਟਰ ਸਾਹਿਬ ਪੜ੍ਹ ਰਿਹਾ ਸੀ ਤੇ ਉਹਨਾਂ ਨੇ ਰਿਪੋਰਟ ਦੇ ਵਿੱਚ ਉਹਨਾਂ ਦੀ ਇਹ ਲਾਈਨ ਆ ਕਿ the RSS is not a fringe body, it is one of the central engines of Hindu nationalist ideology and organizing in India। ਮਤਲਬ ਤੁਹਾਡੀ ਗੱਲ ਬਿਲਕੁਲ ਵੀ ਐਕਸੈਪਸ਼ਨ ਮਿਲ ਜਾਂਦੀ ਸੀ ਕੰਟਰੀ ਦੇ ਉਹਦੇ ਚ, ਪਰ ਜਿਹੜਾ ਉਹਦਾ ਸੈਂਟਰਲ ਇੰਜਨ ਆ ਉਹਨੂੰ ਉਹਨਾਂ ਨੇ ਟਾਰਗੇਟ ਕੀਤਾ ਹੈ ਹੁਣ, ਤੇ ਨਾਲ ਹੀ ਜਿਹੜੀ ਉਹਨਾਂ ਨੇ ਬੁਰੇ ਦੀ ਮਾਂ ਨੂੰ ਫੜ ਲਿਆ। ਬਿਲਕੁਲ ਜੀ, ਨਾਲ ਰਾਹ ਨੂੰ ਵੀ ਜਿਵੇਂ ਉਹਨਾਂ ਨੇ ਇਸ ਵਾਰ ਮਤਲਬ ਰਾਹ ਵਾਲੀ ਇਸ਼ੂ ਨੂੰ ਐਡਰੈਸ ਕੀਤਾ। ਬਹੁਤ ਇੰਪੋਰਟੈਂਟ ਕਿਸੇ ਮੁਲਕ ਦੀ ਇੰਟੈਲੀਜੈਂਸ ਏਜੰਸੀ ਜਿਹੜੀ ਕਿ ਓਵਰਸੀਜ਼ ਜਿਹੜੀ ਇੰਟੈਲੀਜੈਂਸ ਕਲੈਕਟ ਕਰਦੀ ਹੈ ਔਰ ਇਹਨਾਂ ਦੀ ਹਰ ਐਮਬੈਸੀ ਹਰ ਕੌਂਸੂਲੇਟ ਦੇ ਵਿੱਚ ਰਾਹ ਦੇ ਬੰਦੇ ਬੈਠੇ ਹੁੰਦੇ ਨੇ। ਅਮਰੀਕਾ ਔਰ ਕੈਨੇਡਾ ਤੁਸੀਂ ਦੇਖਿਆ, ਕੈਨੇਡਾ ਦੇ ਵਿੱਚ ਜਿਹੜੇ ਪਰਸੋਨਾ ਨਾਨ ਗ੍ਰੇਟਾ ਐਲਾਨੇ ਜਸਟਿਨ ਟਰੂਡੋ ਨੇ ਉਹਨਾਂ ਦੇ ਵਿੱਚ ਵੀ ਰਾਹ ਦੇ ਅਫੀਸ਼ੀਅਲ ਔਰ ਜਿਹੜੀ ਈਵਨ ਕੈਨੇਡੀਅਨ RCMP ਨੇ ਰਿਪੋਰਟ ਰਿਲੀਜ਼ ਕੀਤੀ ਕਿ ਕਿਵੇਂ ਇੰਡੀਅਨ ਕੌਂਸੂਲੇਟ ਵੈਨਕੂਵਰ ਦੇ ਵਿੱਚ ਕਮਲਜੀਤ ਸਿੰਘ ਔਰ ਪਵਨ ਕੁਮਾਰ ਨਾਂ ਦੇ ਬੰਦੇ ਜਿਹੜੇ ਕਿ ਕਮਲਜੀਤ ਸਿੰਘ ਰਾਹ ਦੇ ਲਈ ਕੰਮ ਕਰਦਾ ਸੀ, ਹਾਲਾਂਕਿ ਉਹਦਾ ਵਿਜ਼ੀਬਲ ਸਟੇਟਸ ਵੀਜ਼ਾ ਆਫੀਸਰ ਦਾ ਸੀ, ਉਹ ਨਾਲ ਕੱਲਾ ਰੇਕੀ ਨਹੀਂ ਸੀ ਕਰ ਰਿਹਾ। ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਉਹ ਗੁਰਦੁਆਰੇ ਦੀ ਵਿਸਿਨਿਟੀ ਦੇ ਵਿੱਚ ਜਿਹੜਾ ਡਾਇਰੈਕਸ਼ਨਸ ਦੇ ਰਿਹਾ ਸੀ। ਸੋ ਇਹ ਬੜਾ ਇੰਪੋਰਟੈਂਟ ਡਿਵੈਲਪਮੈਂਟ ਹੋਏਗੀ ਔਰ ਇਹਦੇ ਤੇ ਜਦੋਂ ਡੀਟੇਲ ਰਿਪੋਰਟ ਸਾਡੇ ਸਾਹਮਣੇ ਹੋਏਗੀ ਅਸੀਂ ਡਿਵੈਲਪ ਔਨ ਕਰਾਂਗੇ ਫਰਦਰ ਕਿ ਇਸ ਨੂੰ ਜਿਹੜਾ ਉਹ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਏ ਤਾਂ ਕਿ ਇੱਥੋਂ ਦੇ ਜਿਹੜੇ ਇਹਨਾਂ ਦੇ ਕੌਂਸੂਲੇਟ ਔਰ ਐਮਬੈਸੀਆਂ ਨੇ ਉਹਨਾਂ ਚੋਂ ਇਹਨਾਂ ਦਾ ਰਾਹ ਵਾਲਿਆਂ ਦਾ ਜਿਹੜਾ ਪੱਤਾ ਸਾਫ਼ ਹੋਏ। ਬਿਲਕੁਲ ਜੀ, ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਤੁਸੀਂ ਸਮਾਂ ਕੱਢਿਆ ਆਪਣੇ ਟਰੈਵਲ ਦੇ ਵਿੱਚੋਂ ਵੀ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਸਾਡੇ ਨਾਲ ਕੀਤਾ। ਤੇ TV 84 ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਵੇਂ ਸਟਾਰਟਿੰਗ ਦੇ ਵਿੱਚ ਡਾਕਟਰ ਸਾਹਿਬ ਨੇ ਕਿਹਾ ਕਿ ਜਿੱਥੇ TV 84 ਹੱਕ ਸੱਚ ਦੀ ਆਵਾਜ਼ ਉਸ ਦੇ ਉੱਤੇ ਲਗਾਤਾਰ ਭਾਰਤ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਹਰ ਪਲੇਟਫਾਰਮ ਦੇ ਉੱਤੇ, ਪਰ ਤੁਹਾਡੀ ਸਪੋਰਟ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ TV 84 ਦੀ ਸਾਰੀ ਟੀਮ ਆ ਉਹ ਆਪਣਾ ਕੰਮ ਕਰ ਰਹੀ ਆ। ਜੋ ਇੱਕ ਮੀਡੀਆ ਦਾ ਕੰਮ ਹੁੰਦਾ ਹੈ ਕਿ ਜਿਹੜੀ ਜਾਣਕਾਰੀ ਆ ਉਹ ਲੋਕਾਂ ਤੱਕ ਪਹੁੰਚਾਉਣ ਤੇ ਜਿਹੜੀ ਮੀਡੀਆ ਦੀ ਫ੍ਰੀडम ਆ ਉਹਦੇ ਲਈ ਵੀ ਅਸੀਂ ਲੜ ਰਹੇ ਹਾਂ ਤੁਹਾਡੀ ਸਪੋਰਟ ਦੇ ਨਾਲ। ਤੇ ਇਸੇ ਤਰੀਕੇ ਦੇ ਨਾਲ ਜਿਹੜੀ ਤੁਸੀਂ ਆਪਣੀ ਸਪੋਰਟ ਆ TV 84 ਨੂੰ ਜਾਰੀ ਰੱਖੋ ਤੇ ਤੁਸੀਂ TV 84 ਨੂੰ TV 84 ਦੀ ਵੈਬਸਾਈਟ tv84.com ਦੇ ਉੱਤੇ ਜਾ ਕੇ ਵੀ ਲਾਈਵ TV ਦੇਖ ਸਕਦੇ ਹੋ 24/7 ਤੇ ਨਾਲ ਹੀ ਹੋਰ ਵੀਡੀਓਜ਼ ਵੀ ਤੁਸੀਂ ਉੱਤੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਮੋਬਾਈਲ ਫੋਨਸ ਦੇ ਵਿੱਚ TV 84 ਦੀ ਐਪ, ਚਾਹੇ ਤੁਹਾਡੇ ਕੋਲ ਐਂਡਰੋਇਡ ਫੋਨ ਆ ਚਾਹੇ ਆਈਫੋਨ ਆ, ਤੁਸੀਂ ਦੋਵਾਂ ਤੇ ਜਾ ਕੇ ਐਪ ਸਟੋਰ ਤੋਂ ਇਹ ਜਿਹੜੀ ਐਪ ਆ TV 84 ਦੀ ਉਹ ਡਾਊਨਲੋਡ ਕਰਕੇ ਵੀ TV 84 ਨੂੰ ਦੇਖ ਸਕਦੇ ਹੋ। ਤੇ ਇਸ ਤੋਂ ਇਲਾਵਾ IPTV ਦੇ ਉੱਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਤੇ ਤੁਹਾਡਾ ਜਿਹੜਾ ਦਸਵੰਧ ਆ ਜਾਂ ਤੁਹਾਡਾ ਕੋਈ ਵੀ ਤੁਸੀਂ ਜਿਹੜੀ ਸਪੋਰਟ ਆ TV 84 ਨੂੰ ਕਰਨੀ ਚਾਹੁੰਦੇ ਹੋ ਉਹ ਤੁਸੀਂ TV 84 ਸਕਰੀਨ ਦੇ ਉੱਤੇ ਜਿਹੜੇ ਐਡਰੈਸ ਤੁਹਾਨੂੰ ਨਜ਼ਰ ਆ ਰਿਹਾ ਆ ਉਹਦੇ ਉੱਤੇ ਵੀ ਤੁਸੀਂ TV 84 ਨੂੰ ਆਪਣੀ ਚੈੱਕ ਵੀ ਭੇਜ ਸਕਦੇ ਹੋ ਤੇ ਜਿਹੜੇ ਨੰਬਰਸ ਨੇ ਇਹਨਾਂ ਦੇ ਉੱਤੇ ਵੀ ਤੁਸੀਂ ਕੰਟੈਕਟ ਕਰਕੇ TV 84 ਨੂੰ ਆਪਣੀ ਡੋਨੇਸ਼ਨ ਦੇ ਸਕਦੇ ਹੋ। ਤੇ ਇਸ ਤੋਂ ਇਲਾਵਾ TV 84 ਦੀ ਵੈਬਸਾਈਟ ਤੇ ਐਪ ਦੇ ਉੱਤੇ ਵੀ ਤੁਸੀਂ ਡੋਨੇਟ ਬਟਨ ਦੇ ਉੱਤੇ ਜਾ ਕੇ ਜਿਹੜੀਆਂ ਆਪਣੀਆਂ ਡੋਨੇਸ਼ਨਸ ਨੇ ਆਪਣੀ ਸੇਵਾ ਆ ਉਹ TV 84 ਨੂੰ ਦੇ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।